ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਕੈਨੇਡਾ ਦੇ ਵਿੱਚ ਆਰਸੀਐਮਪੀ ਰੋਇਲ ਕੈਨੇਡੀਅਨ ਮਾਊਂਟਡ ਪੁਲਿਸ ਦੇ ਵੱਲੋਂ ਭਾਰਤ ਦੇ ਉੱਤੇ ਜਿਹੜੇ ਆ ਵੱਡੇ ਇਲਜ਼ਾਮ ਲਾਏ ਗਏ ਆ। ਉਹਨਾਂ ਦਾ ਕਹਿਣਾ ਆ ਕਿ ਕੈਨੇਡਾ ਦੇ ਨਾਗਰਿਕਾਂ ਦੀ ਸੁਰੱਖਿਆ ਦੇ ਲਈ ਅੱਜ ਭਾਰਤ ਦੀ ਸਰਕਾਰ ਵੱਡਾ ਖਤਰਾ ਬਣੀ ਹੋਈ ਆ। ਤੇ ਇਸ ਸੰਬੰਧੀ ਜਿਹੜਾ ਆਰਸੀਐਮਪੀ ਦੇ ਅਫੀਸ਼ੀਅਲਸ ਨੇ, ਆਰਸੀਐਮਪੀ ਦੇ ਕਮਿਸ਼ਨਰ ਆ, ਉਹਨਾਂ ਦੇ ਵੱਲੋਂ ਇੱਕ ਵੱਡੀ ਪ੍ਰੈਸ ਕਾਨਫਰੰਸ ਕੀਤੀ ਗਈ ਆ। ਤੇ ਨਾਲ ਹੀ ਜਿਹੜੇ ਭਾਰਤ ਤੇ ਕੈਨੇਡਾ ਦੇ ਸੰਬੰਧ ਨੇ, ਉਹਨਾਂ ਦੇ ਵਿੱਚ ਹੋਰ ਜ਼ਿਆਦਾ ਜਿਹੜੀ ਉਹਨਾਂ ਦੀ ਸਥਿਤੀ ਆ ਉਹ ਗੰਭੀਰ ਬਣ ਚੁੱਕੀ ਆ। ਕਿਉਂਕਿ ਜਿੱਥੇ ਕੈਨੇਡਾ ਨੇ ਭਾਰਤ ਦੇ ਡਿਪਲੋਮੈਟਸ ਜਿਹੜੇ ਆ ਉਹਨਾਂ ਨੂੰ ਕੈਨੇਡਾ ਛੱਡਣ ਦਾ ਜਿਹੜਾ ਹੁਕਮ ਆ ਉਹ ਜਾਰੀ ਕਰ ਦਿੱਤਾ ਆ, ਭਾਵ ਕੈਨੇਡਾ ਤੋਂ ਕੱਢ ਦਿੱਤੇ ਆ। ਤੇ ਨਾਲ ਹੀ ਕੈਨੇਡਾ ਨੇ ਵੀ ਕੁਛ ਡਿਪਲੋਮੈਟਸ ਨੂੰ, ਜਿਹੜੇ ਕੈਨੇਡੀਅਨ ਡਿਪਲੋਮੈਟਸ ਨੇ ਭਾਰਤ ਦੇ ਵਿੱਚ, ਉਹਨਾਂ ਨੂੰ ਕੈਨੇਡਾ ਤੋਂ ਬਾਹਰ ਜਾਣ ਦੇ ਲਈ ਕਹਿ ਦਿੱਤਾ ਆ। ਤੇ ਇਹ ਜਿਹੜੀ ਸਥਿਤੀ ਆ ਇਸ ਸਮੇਂ ਬਣੀ ਹੋਈ ਆ ਇੰਡੀਆ ਤੇ ਕੈਨੇਡਾ ਦੇ ਰਿਲੇਸ਼ਨਸ ਦੇ ਵਿੱਚ। ਪਰ ਇਹ ਸਾਰੇ ਕੁਛ ਦੇ ਵਿੱਚ ਜਿਹੜਾ ਮੁੱਖ ਕੇਂਦਰ ਦੇ ਵਿੱਚ ਜਿਹੜਾ ਫੈਕਟਰ ਆ ਉਹ ਹੈਗਾ ਖਾਲਿਸਤਾਨ ਫੈਕਟਰ, ਉਹ ਹੈਗਾ ਸਿੱਖ ਫਰੀਡਮ ਮੂਵਮੈਂਟ ਦਾ ਫੈਕਟਰ। ਕਿਉਂਕਿ ਤੁਸੀਂ ਜਾਣਦੇ ਹੋ ਕਿ ਹਰਦੀਪ ਸਿੰਘ ਨਿੱਜਰ ਜਿਹੜੇ ਕਿ ਸਿੱਖ ਫਰੀਡਮ ਫਾਈਟਰ ਸੀ, ਸਿੱਖ ਫਰੀਡਮ ਮੂਵਮੈਂਟ ਦੇ ਨਾਲ ਜੁੜੇ ਹੋਏ ਐਕਟਿਵਿਸਟ ਸੀ, ਉਹਨਾਂ ਨੂੰ ਜਿਹੜਾ ਆ ਕੈਨੇਡਾ ਦੇ ਵਿੱਚ ਅਸੈਸੀਨੇਟ ਕੀਤਾ ਗਿਆ, ਜਿਹਦੇ ਬਾਰੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਇਹ ਐਲਾਨ ਕੀਤਾ ਸੀ ਕਿ ਇਸ ਕਿਲਿੰਗ ਦੇ ਪਿੱਛੇ ਇੰਡੀਅਨ ਗਵਰਨਮੈਂਟ ਦੇ ਏਜੰਟਸ ਦਾ ਹੱਥ ਹੈ, ਭਾਵ ਇੰਡੀਅਨ ਗਵਰਨਮੈਂਟ ਦਾ ਹੱਥ ਹੈ। ਤੇ ਉਸ ਤੋਂ ਬਾਅਦ ਲਗਾਤਾਰ ਭਾਰਤ ਤੇ ਕੈਨੇਡਾ ਦੇ ਜਿਹੜੇ ਰਿਸ਼ਤੇ ਆ ਉਹ ਖਰਾਬ ਚੱਲ ਰਹੇ ਨੇ। ਤੇ ਹੁਣ ਅੱਜ ਇਹ ਖੁਲਾਸੇ ਵੱਡੇ ਕੀਤੇ ਗਏ ਆ। ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਆਰਸੀਐਮਪੀ ਦੀ ਭਾਈ ਹਰਦੀਪ ਸਿੰਘ ਨਿੱਜਰ ਦੀ ਕਿਲਿੰਗ ਨੂੰ ਲੈ ਕੇ, ਜਾਂ ਉਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਸਿੱਖਾਂ ਦੇ ਉੱਤੇ ਹੋ ਰਹੇ ਹਮਲਿਆਂ ਨੂੰ ਲੈ ਕੇ, ਉਸ ਇਨਵੈਸਟੀਗੇਸ਼ਨ ਦੇ ਆਧਾਰ ਦੇ ਉੱਤੇ ਜਿਹੜੇ ਕਾਫੀ ਪੁਖਤਾ ਸਬੂਤ ਨੇ ਉਹ ਆਰਸੀਐਮਪੀ ਵੱਲੋਂ ਭਾਰਤ ਦੇ ਸਾਹਮਣੇ ਰੱਖੇ ਗਏ ਆ, ਜਿਹਦੇ ਬਾਰੇ ਭਾਰਤ ਲਗਾਤਾਰ ਕਹਿ ਰਿਹਾ ਸੀ ਕਿ ਸਾਨੂੰ ਕੈਨੇਡਾ ਦੇ ਵੱਲੋਂ ਕੋਈ ਸਬੂਤ ਨਹੀਂ ਦਿੱਤੇ ਗਏ ਆ। ਉਹ ਕੀ ਸਬੂਤ ਨੇ, ਕੀ ਆਰਸੀਐਮਪੀ ਨੇ ਕਿਹਾ? ਹਾਲਾਂਕਿ ਆਰਸੀਐਮਪੀ ਦੀ ਸਾਰੀ ਵੀਡੀਓ ਤੁਸੀਂ ਟੀਵੀ 84 ਦੇ ਉੱਤੇ ਦੇਖ ਸਕਦੇ ਹੋ, ਜਿਹੜੀ ਅੱਜ ਪ੍ਰੈਸ ਕਾਨਫਰੰਸ ਆ। ਪਰ ਉਹਦੇ 'ਚ ਜਿਹੜੇ ਕੀ ਟੇਕ ਅਵੇਜ਼ ਨੇ, ਜਿਹੜੀਆਂ ਗੱਲਾਂ ਅਹਿਮ ਨੇ, ਜਿਹੜੀਆਂ ਸਮਝਣੀਆਂ ਸਾਨੂੰ ਲੱਗਦਾ ਕਿ ਸਾਡੇ ਦਰਸ਼ਕਾਂ ਲਈ ਬੜੀਆਂ ਜ਼ਰੂਰੀ ਆ, ਉਹਦੇ ਬਾਰੇ ਅਸੀਂ ਅੱਜ ਦੇ ਇਸ ਸ਼ੋਅ ਦੇ ਵਿੱਚ ਇਹਦੇ ਵਿੱਚ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਇਹ ਦੇਖਦੇ ਹਾਂ ਕਿ ਇਹ ਸਾਰਾ ਕੁਝ ਹੋਣ ਤੋਂ ਪਹਿਲਾਂ, ਆਰਸੀਐਮਪੀ ਦੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ, ਜਿਹੜੇ ਇੰਡੀਆ ਦੇ ਵਿੱਚ ਕੈਨੇਡਾ ਦੇ ਜਿਹੜੇ ਡਿਪਲੋਮੈਟ ਨੇ, ਉਹਨਾਂ ਨੂੰ ਤਲਬ ਕੀਤਾ ਗਿਆ ਹਾਈ ਕਮਿਸ਼ਨਰ ਨੂੰ ਭਾਰਤ ਸਰਕਾਰ ਵੱਲੋਂ। ਤੇ ਉਸ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਬਾਹਰ ਆ ਕੇ ਮੀਡੀਆ ਨੂੰ ਜੋ ਕਿਹਾ, ਆਓ ਇੱਕ ਵਾਰ ਉਸ ਨੂੰ ਦੇਖਦੇ ਹਾਂ। Good evening, ladies and gentlemen. I have a statement to make. The government of Canada has done what India has been asking for. Canada has provided credible, irrefutable evidence of ties between agents of the government of India and a murder of a Canadian citizen on Canadian soil. Now it is time for India to live up to what it said it would do and look into those allegations. It is in the interest of both our countries and the peoples of our countries to get to the bottom of this. Canada stands ready to cooperate with India. ਸੋ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਆ ਕਿ ਜਿਹੜੇ ਕੈਨੇਡੀਅਨ ਹਾਈ ਕਮਿਸ਼ਨਰ ਨੇ ਉਹ ਇਹ ਗੱਲ ਸਪਸ਼ਟ ਕਹਿ ਰਹੇ ਆ ਕਿ ਕੈਨੇਡਾ ਨੇ ਜਿਹੜੇ ਬੜੇ ਕ੍ਰੈਡੀਬਲ ਜਿਹੜੇ ਐਵੀਡੈਂਸ ਆ ਉਹ ਇੰਡੀਆ ਨੂੰ ਦਿੱਤੇ ਆ, ਸਬੂਤ ਦਿੱਤੇ ਆ, ਜਿੱਥੋਂ ਇਹ ਪ੍ਰਤੱਖ ਹੁੰਦਾ ਆ ਕਿ ਜਿਹੜਾ ਹਰਦੀਪ ਸਿੰਘ ਨਿੱਜਰ ਹੋਰਾਂ ਦੀ ਸ਼ਹਾਦਤ ਆ ਜਾਂ ਕੈਨੇਡਾ ਦੇ ਵਿੱਚ ਵਾਇਲੈਂਸ ਹੋ ਰਹੀ ਆ, ਉਹਦੇ ਵਿੱਚ ਇੰਡੀਅਨ ਏਜੰਟਸ, ਇੰਡੀਅਨ ਗਵਰਨਮੈਂਟ ਦਾ ਡਾਇਰੈਕਟ ਹੱਥ ਆ। ਪਰ ਇਹਦੇ ਬਾਰੇ ਹੋਰ ਬੜੇ ਖੁਲਾਸੇ ਜਿਹੜੇ ਆ ਉਹ ਅੱਜ ਸਾਡੇ ਸਾਹਮਣੇ ਆਏ ਆ, ਤੇ ਜਿਨ੍ਹਾਂ ਦੇ ਵਿੱਚ ਵਾਸ਼ਿੰਗਟਨ ਪੋਸਟ ਦੀ ਇੱਕ ਵੱਡੀ ਰਿਪੋਰਟ ਜਿਹੜੀ ਆ ਉਹ ਵੱਡੀ ਚਰਚਾ ਦਾ ਵਿਸ਼ਾ ਬਣੀ ਹੋਈ ਆ। ਕਿਉਂਕਿ ਆਰਸੀਐਮਪੀ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ, ਉਸ ਪ੍ਰੈਸ ਕਾਨਫਰੰਸ ਦੇ ਵਿੱਚ ਆਰਸੀਐਮਪੀ ਵੱਲੋਂ ਇਹ ਗੱਲ, ਜਿਹੜੇ 4 ਮੁੱਖ ਨੁਕਤੇ ਜਿਹੜੇ ਆ ਚੁੱਕੇ ਗਏ ਆ ਉਹ ਸਾਰੀ ਪ੍ਰੈਸ ਕਾਨਫਰੰਸ ਦੇ ਵਿੱਚ, ਜਿਹਦੇ ਵਿੱਚ ਪਹਿਲਾ ਆ ਕਿ ਵਾਇਲੈਂਟ ਐਕਸਟ੍ਰੀਮਿਜ਼ਮ ਇੰਪੈਕਟਿੰਗ ਬੋਥ ਕੰਟਰੀਜ਼, ਕਿ ਕੈਨੇਡਾ ਅਤੇ ਭਾਰਤ ਨੂੰ ਜਿਹੜਾ ਵਾਇਲੈਂਟ ਐਕਸਟ੍ਰੀਮਿਜ਼ਮ ਆ ਜਿਹੜਾ ਇਫੈਕਟ ਕਰ ਰਿਹਾ, ਉਹਦੇ ਉੱਤੇ ਦੋਵਾਂ ਮੁਲਕਾਂ ਦੇ ਕੋਆਪਰੇਸ਼ਨ ਦੀ ਗੱਲ ਹੋਣੀ ਚਾਹੀਦੀ ਹੈ, ਜਿਹਦੇ 'ਤੇ ਕੈਨੇਡਾ ਦਾ ਇਹ ਕਹਿਣਾ ਆ ਕਿ ਉਹ ਲਗਾਤਾਰ ਭਾਰਤ ਦੇ ਨਾਲ ਉਹਦੇ 'ਤੇ ਕੋਆਪਰੇਸ਼ਨ ਕਰ ਰਿਹਾ ਆ ਕਿ ਜਿਹੜੀਆਂ ਕੋਈ ਵੀ ਵਾਇਲੈਂਟ ਘਟਨਾਵਾਂ ਨੇ ਉਹ ਦੋਵੇਂ ਮੁਲਕਾਂ ਦੇ ਵਿੱਚ ਰੋਕੀਆਂ ਜਾ ਸਕਣ।
ਤੇ ਇਸ ਤੋਂ ਬਾਅਦ ਦੂਜਾ ਜਿਹੜਾ ਮੁੱਖ ਨੁਕਤਾ ਸੀ ਉਹ ਲਿੰਕਸ ਟਾਈਂਗ ਏਜੰਟਸ ਆਫ ਦ ਗਵਰਨਮੈਂਟ ਆਫ ਇੰਡੀਆ ਟੂ ਹੋਮਿਸਾਈਡ ਐਂਡ ਵਾਇਲੈਂਟ ਐਕਟਸ, ਮਤਲਬ ਕਿ ਜਿਹੜੇ ਹੋਮਿਸਾਈਡ ਭਾਵ ਘਰਾਂ ਦੇ ਉੱਤੇ ਹਮਲੇ ਕੈਨੇਡਾ ਦੇ ਵਿੱਚ ਪਿਛਲੇ ਸਮੇਂ 'ਚ ਹੋਏ ਆ, ਖਾਸ ਤੌਰ 'ਤੇ ਸਿੱਖਾਂ ਦੇ ਜਿਹੜੇ ਭਾਵੇਂ ਬਿਜ਼ਨਸਿਸ ਹੋਣ, ਭਾਵੇਂ ਉਹ ਸਿੱਖਾਂ ਦੇ ਆਪਣੇ ਘਰ ਹੋਣ, ਉਹਨਾਂ ਦੇ ਵੀ ਜਿਹੜੇ ਸਿੱਖ ਵਸੋਂ ਵਾਲੇ ਇਲਾਕੇ ਨੇ, ਚਾਹੇ ਉਹ ਬਰੈਂਪਟਨ ਹੋਵੇ ਜਾਂ ਸਰੀ ਹੋਵੇ, ਉੱਥੇ ਜਿਸ ਤਰ੍ਹਾਂ ਦੀਆਂ ਘਟਨਾਵਾਂ ਪਿਛਲੇ ਕੁਝ ਸਮੇਂ ਦੇ ਵਿੱਚ ਵਾਪਰੀਆਂ ਨੇ, ਤੇ ਉਹਨਾਂ ਸਾਰੀਆਂ ਘਟਨਾਵਾਂ ਦੇ ਪਿੱਛੇ ਵੀ ਇਹ ਕੈਨੇਡਾ ਦੀ ਜਿਹੜੀ ਇਨਵੈਸਟੀਗੇਸ਼ਨ ਏਜੰਸੀਜ਼ ਨੇ ਉਹਨਾਂ ਨੂੰ ਵੱਡੇ ਸਬੂਤ ਮਿਲੇ ਆ ਕਿ ਕਿਵੇਂ ਜਿਹੜਾ ਭਾਰਤੀ ਏਜੰਟ ਨੇ, ਜਿਹੜੀ ਭਾਰਤ ਸਰਕਾਰ ਆ, ਉਸ ਦਾ ਇਹਦੇ ਪਿੱਛੇ ਸਿੱਧਾ ਹੱਥ ਆ। ਭਾਵ ਜਿਹੜੇ ਆਮ ਸਿੱਖਾਂ ਦੇ ਘਰਾਂ ਦੇ ਉੱਤੇ ਵੀ ਹਮਲੇ ਹੋ ਰਹੇ ਆ, ਇੱਕ ਪੂਰਾ ਦਹਿਸ਼ਤ ਦਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਆ ਪਿਛਲੇ ਸਮੇਂ 'ਚ, ਉਹਦੇ ਪਿੱਛੇ ਵੀ ਇਹ ਸਬੂਤ ਮਿਲੇ ਨੇ ਕਿ ਭਾਰਤ ਸਰਕਾਰ ਦਾ ਹੱਥ ਹੈ। ਤੇ ਇਸ ਤੋਂ ਇਲਾਵਾ ਦਾ ਯੂਜ਼ ਆਫ ਆਰਗੇਨਾਈਜ਼ਡ ਕ੍ਰਾਈਮ ਟੂ ਕ੍ਰੀਏਟ ਅ ਪਰਸੈਪਸ਼ਨ ਆਫ ਐਨ ਅਨਸੇਫ ਐਨਵਾਇਰਨਮੈਂਟ ਟਾਰਗੇਟਿੰਗ ਦਾ ਸਾਊਥ ਏਸ਼ੀਅਨ ਕਮਿਊਨਿਟੀ ਇਨ ਕੈਨੇਡਾ, ਕਿ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਆ, ਆਰਗੇਨਾਈਜ਼ਡ ਕ੍ਰਾਈਮ ਭਾਵ ਗੈਂਗ ਨੇ, ਜਿਹੜੇ ਗੈਂਗਸਟਰਸ ਨੇ, ਉਹਨਾਂ ਨੂੰ ਯੂਜ਼ ਕੀਤਾ ਜਾ ਰਿਹਾ ਆ ਇੰਡੀਅਨ ਗਵਰਨਮੈਂਟ ਵੱਲੋਂ, ਇੰਡੀਅਨ ਗਵਰਨਮੈਂਟ ਦੇ ਏਜੰਟਸ ਵੱਲੋਂ, ਭਾਰਤ ਸਰਕਾਰ ਵੱਲੋਂ, ਕਿ ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀ ਜਿਹੜਾ ਵਰਡ ਯੂਜ਼ ਕੀਤਾ ਗਿਆ ਕੈਨੇਡਾ ਦੇ ਵਿੱਚ, ਉਹਦੇ ਵਿੱਚੋਂ ਖਾਸ ਤੌਰ 'ਤੇ ਅਸੀਂ ਜਾਣਦੇ ਹਾਂ ਕਿ ਸਿੱਖ ਟਾਰਗੇਟ 'ਤੇ ਨੇ, ਸਿੱਖਾਂ ਦੇ ਉੱਤੇ ਹੀ ਹਮਲੇ ਹੋ ਰਹੇ ਆ, ਅਤੇ ਉਹਦੇ ਵਿੱਚ ਕਿਵੇਂ ਜਿਹੜਾ ਇੱਕ ਨੈਕਸਸ ਬਣਾਇਆ ਗਿਆ ਆ ਗੈਂਗਸਟਰਸ ਦੇ ਨਾਲ ਇੰਡੀਅਨ ਗਵਰਨਮੈਂਟ ਦੇ ਵੱਲੋਂ, ਅਤੇ ਉਹਦੇ 'ਚ ਲਾਰੈਂਸ ਬਿਸ਼ਨੋਈ ਦਾ ਵੱਡਾ ਨਾਮ ਸਾਹਮਣੇ ਆਇਆ ਆ, ਅਤੇ ਉਹਦੇ ਬਾਰੇ ਵੀ RCMP ਨੇ ਆਪਣੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਖੁਲਾਸੇ ਕੀਤੇ ਆ। ਅਤੇ ਨਾਲ ਹੀ ਜਿਹੜਾ ਡੈਮੋਕ੍ਰੈਟਿਕ ਪ੍ਰੋਸੈਸ ਆ ਕੈਨੇਡਾ ਦਾ, ਉਹਦੇ ਵਿੱਚ ਜਿਹੜੀ ਭਾਰਤ ਦੀ ਦਖਲਅੰਦਾਜ਼ੀ ਆ, ਉਹਦੇ ਬਾਰੇ ਵੀ ਜਿਹੜਾ ਆ ਇੱਕ ਵੱਡਾ ਇਹ ਕੈਨੇਡਾ ਦੇ ਵਿੱਚ ਇਸ ਸਮੇਂ ਫਿਕਰ ਵਾਲੀ ਗੱਲ ਬਣੀ ਹੋਈ ਆ, ਉਹਦੇ ਵੀ ਵੱਡੇ ਸਬੂਤ ਜਿਹੜੇ ਆ ਉਹ ਇਸ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਏ ਆ। ਤਾਂ ਇਸ ਤੋਂ ਬਾਅਦ ਜਿਹੜੀ ਇਹ ਸਾਰੀ ਪ੍ਰੈਸ ਕਾਨਫਰੰਸ ਦੀ ਸੀ, ਉਹਦਾ ਮੁੱਖ ਜਿਹੜਾ ਮੰਤਵ ਸੀ ਉਹ ਇਹ ਸੀ ਕਿ RCMP ਦਾ ਇਹ ਕਹਿਣਾ ਸੀ ਕਿ ਜਿਹੜਾ ਇਹ ਖਤਰਾ ਆ, ਜਿਹੜਾ ਭਾਰਤ ਤੋਂ ਖਤਰਾ ਆ ਕੈਨੇਡਾ ਦੇ ਵਿੱਚ ਕੈਨੇਡੀਅਨ ਲੋਕਾਂ ਨੂੰ, ਖਾਸ ਤੌਰ 'ਤੇ ਸਿੱਖਾਂ ਨੂੰ, ਅਤੇ ਓਵਰਆਲ ਕੈਨੇਡੀਅਨ ਸਿਟੀਜ਼ਨਸ ਨੂੰ ਜਿਹੜਾ ਇੰਡੀਅਨ ਗਵਰਨਮੈਂਟ ਤੋਂ ਖਤਰਾ ਆ, ਉਹ ਇਸ ਲੈਵਲ ਤੱਕ ਵੱਧ ਚੁੱਕਿਆ ਆ ਕਿ RCMP ਨੂੰ ਪਬਲਿਕਲੀ ਆ ਕੇ ਜਿਹੜਾ ਆ ਇਹਦੇ ਬਾਰੇ ਵਾਰਨਿੰਗ ਦੇਣੀ ਪਈ, ਇਹਦੇ ਬਾਰੇ ਜਿਹੜੀ ਇਨਫੋਰਮੇਸ਼ਨ ਆ ਉਹ ਸ਼ੇਅਰ ਕਰਨੀ ਪਈ ਆ। ਅਤੇ RCMP ਦਾ ਕਹਿਣਾ ਹੈ ਕਿ ਜਿਹੜੀਆਂ ਲੀਗਲ ਪ੍ਰੋਸੀਡਿੰਗਸ ਨੇ ਸਾਰੇ ਕੇਸਿਸ ਦੇ ਵਿੱਚ ਉਹ ਚੱਲ ਰਹੀਆਂ ਨੇ, ਪਰ ਮਤਲਬ ਹਾਲਾਤ ਇਸ ਪੱਧਰ ਤੱਕ ਪਹੁੰਚ ਚੁੱਕੇ ਆ ਕਿ ਜਿਹੜੇ ਹਮਲੇ ਆ ਉਹ ਰੁਕਣ ਦਾ ਨਾਂ ਨਹੀਂ ਲੈ ਰਹੇ। ਇਸ ਕਰਕੇ ਜਿਹੜਾ ਇਹ ਸਾਰਾ ਮੈਕੈਨਿਜ਼ਮ ਆ ਅਟੈਕਸ ਦਾ, ਜਿਹੜਾ ਆਰਗੇਨਾਈਜ਼ਡ ਕ੍ਰਾਈਮ ਇੰਡੀਅਨ ਗਵਰਨਮੈਂਟ ਦੇ ਏਜੰਟਸ ਕਰ ਰਹੇ ਆ ਕੈਨੇਡਾ ਦੇ ਵਿੱਚ, ਉਹਨੂੰ ਰੋਕਣ ਦੇ ਲਈ, ਉਹਨੂੰ ਠੱਲ ਪਾਉਣ ਦੇ ਲਈ, ਅਤੇ ਉਹਨੂੰ ਤੋੜਨ ਦੇ ਲਈ ਇਹ ਪਬਲਿਕਲੀ ਅੱਜ RCMP ਨੂੰ ਇਸ ਤਰੀਕੇ ਦੇ ਨਾਲ ਦੁਨੀਆ ਦੇ ਸਾਹਮਣੇ ਆਪਣੀ ਗੱਲ ਰੱਖਣੀ ਪਈ ਆ। ਅਤੇ RCMP ਨੇ ਇਹ ਪਬਲਿਕ ਅਸਿਸਟੈਂਸ ਦੀ ਡਿਮਾਂਡ ਕੀਤੀ ਆ, ਲੋਕਾਂ ਨੂੰ ਇਹ ਬੇਨਤੀ ਕੀਤੀ ਆ ਕਿ ਜੇ ਭਾਰਤ ਦਾ ਕੋਈ ਵੀ ਏਜੰਟ, ਇੰਡੀਅਨ ਗਵਰਨਮੈਂਟ ਦਾ ਕੋਈ ਵੀ ਏਜੰਟ, ਭਾਰਤ ਸਰਕਾਰ ਦਾ ਕੋਈ ਵੀ ਬੰਦਾ ਜਿਹੜਾ ਆ ਉਹ ਕਿਸੇ ਵੀ ਸਿੱਖ ਨੂੰ ਜਾਂ ਕਿਸੇ ਵੀ ਕੈਨੇਡੀਅਨ ਨੂੰ ਥ੍ਰੈਟ ਕਰਨ ਦੀ ਕੋਸ਼ਿਸ਼ ਕਰਦਾ ਆ, ਕਿਸੇ ਵੀ ਤਰੀਕੇ ਦੇ ਨਾਲ ਕੋਈ ਉਹਦੇ ਉੱਤੇ ਜਸੂਸੀ ਕਰ ਰਿਹਾ ਆ ਜਾਂ ਉਹਨੂੰ ਧਮਕਾਉਣ ਦੀ ਕੋਸ਼ਿਸ਼ ਕਰ ਰਿਹਾ ਆ, ਤਾਂ RCMP ਨੇ ਇਹ ਗੱਲ ਕਹੀ ਆ, ਜਿਵੇਂ ਪਿਛਲੇ ਸਮੇਂ 'ਚ FBI ਨੇ ਅਮਰੀਕਾ ਦੇ ਵਿੱਚ ਇਹ ਗੱਲ ਸਿੱਖਾਂ ਨੂੰ ਕਹੀ ਸੀ ਕਿ ਜੇ ਤੁਹਾਨੂੰ ਭਾਰਤ ਦੇ ਕਿਸੇ ਏਜੰਟ ਤੋਂ, ਭਾਰਤ ਸਰਕਾਰ ਤੋਂ ਕੋਈ ਖਤਰਾ ਮਹਿਸੂਸ ਹੋ ਰਿਹਾ ਤਾਂ ਉਹਨਾਂ ਦੇ ਲਈ ਇੱਕ ਸਪੈਸ਼ਲ ਨੰਬਰ ਜਾਰੀ ਕੀਤਾ ਗਿਆ ਸੀ, ਹੈਲਪਲਾਈਨ ਜਾਰੀ ਕੀਤੀ ਗਈ ਸੀ। ਅਤੇ ਹੁਣ RCMP ਨੇ ਇਹ ਗੱਲ ਕਹੀ ਆ ਕਿ ਜੇ ਤੁਹਾਨੂੰ ਭਾਰਤ ਸਰਕਾਰ ਦੇ ਕਿਸੇ ਏਜੰਟ ਤੋਂ ਖਤਰਾ ਲੱਗ ਰਿਹਾ ਹੈ, ਭਾਰਤ ਸਰਕਾਰ ਤੁਹਾਨੂੰ ਲੱਗ ਰਿਹਾ ਕਿ ਤੁਹਾਡੇ ਉੱਤੇ ਕੋਈ ਕਾਰਵਾਈ ਕਰ ਰਹੀ ਹੈ, ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਆ, ਤਾਂ ਤੁਸੀਂ 911 ਦੇ ਉੱਤੇ ਕਾਲ ਕਰ ਸਕਦੇ ਹੋ। ਅਤੇ ਤੁਸੀਂ ਜਿਹੜਾ ਨੈਸ਼ਨਲ ਸਿਕਿਉਰਿਟੀ ਇਨਫੋਰਮੇਸ਼ਨ ਨੈਟਵਰਕ ਆ, ਉਹਦਾ ਜਿਹੜਾ ਨੰਬਰ ਆ 18004205 18004205 ਉਹਦੇ ਉੱਤੇ ਜਾ ਕੇ ਜਾਣਕਾਰੀ ਦੇ ਸਕਦੇ ਹੋ, ਜਾਂ ਲੋਕਲ ਪੁਲਿਸ ਤੱਕ ਵੀ ਤੁਸੀਂ ਅਪਰੋਚ ਕਰ ਸਕਦੇ ਹੋ। ਤਾਂ RCMP ਦਾ ਇਹ ਕਹਿਣਾ ਹੈ ਕਿ ਖਤਰਾ ਕਾਫੀ ਸੀਰੀਅਸ ਆ, ਅਤੇ ਦਰਜਨਾਂ ਦੇ ਵਿੱਚ ਜਿਹੜੇ ਸਿੱਖ ਨੇ ਖਾਸ ਤੌਰ 'ਤੇ ਉਹਨਾਂ ਨੂੰ ਜਿਹੜੀਆਂ ਵਾਰਨਿੰਗਸ ਨੇ ਉਹ ਜਾਰੀ ਹੋ ਚੁੱਕੀਆਂ ਨੇ ਕਿ ਉਹਨਾਂ ਦੀ ਜਾਨ ਖਤਰੇ 'ਚ ਆ ਇੰਡੀਅਨ ਗਵਰਨਮੈਂਟ ਤੋਂ, ਇੰਡੀਅਨ ਗਵਰਨਮੈਂਟ ਦੇ ਏਜੰਟਸ ਤੋਂ। ਅਤੇ ਇਸ ਕਰਕੇ ਮਤਲਬ RCMP ਨੇ ਅੱਜ ਪਬਲਿਕ ਪ੍ਰੈਸ ਕਾਨਫਰੰਸ ਕੀਤੀ ਆ ਕਿ ਭਾਰਤ ਸਰਕਾਰ ਤੋਂ ਬਚ ਕੇ ਰਿਹਾ ਜਾਵੇ, ਭਾਰਤ ਸਰਕਾਰ ਤੋਂ ਸੁਚੇਤ ਰਿਹਾ ਜਾਵੇ। ਇੰਡੀਅਨ ਗਵਰਨਮੈਂਟ ਜਿਹੜੀ ਆ ਉਹਦੇ ਏਜੰਟ ਜਿਹੜੇ ਆ ਉਹ ਕੈਨੇਡੀਅਨਸ ਦੇ ਉੱਤੇ ਅਟੈਕ ਕਰ ਰਹੇ ਆ। ਤਾਂ ਇੱਕ ਵੱਡੀ ਜਿਹੜੀ ਖਬਰ ਆ, ਜੋ ਪਿਛਲੇ ਸਮੇਂ ਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਸਭ ਤੋਂ ਅਗਰੈਸਿਵਲੀ ਜੇ ਅੱਜ ਕੋਈ ਕਰ ਰਿਹਾ ਤਾਂ ਉਹ ਇੰਡੀਅਨ ਗਵਰਨਮੈਂਟ ਕਰ ਰਹੀ ਆ, ਅਤੇ ਉਹਦੇ ਉੱਤੇ ਇੱਕ ਹੋਰ ਵੱਡਾ ਇਹ ਸਨਸਨੀਖੇਜ਼ ਖੁਲਾਸਾ ਆ।
ਇਸ ਤੋਂ ਇਲਾਵਾ ਜਿਹੜੇ ਮਤਲਬ ਹੁਣ ਅਸੀਂ ਅੱਗੇ ਚੱਲਦੇ ਹਾਂ ਕਿ ਇਹ ਤਾਂ ਜਿਹੜੀ RCMP ਨੇ ਪ੍ਰੈਸ ਕਾਨਫਰੰਸ ਕੀਤੀ ਆ, ਇਹ ਪਬਲਿਕਲੀ ਜਿਹੜੀ ਉਹਨਾਂ ਨੇ ਗੱਲ ਕੀਤੀ ਆ, ਇੱਕ ਲਿਮਿਟਿਡ ਗੱਲ ਕੀਤੀ ਆ। ਪਰ ਇਸ ਤੋਂ ਇਲਾਵਾ ਵੱਡੇ ਖੁਲਾਸੇ ਕੀਤੇ ਗਏ ਆ ਵਾਸ਼ਿੰਗਟਨ ਪੋਸਟ ਦੀ ਨਿਊਜ਼ ਰਿਪੋਰਟ ਦੇ ਵਿੱਚ। ਅਤੇ ਵਾਸ਼ਿੰਗਟਨ ਪੋਸਟ ਦੀ ਜਿਹੜੀ ਇਹ ਨਿਊਜ਼ ਰਿਪੋਰਟ ਆ, ਇਹ ਬੜੀ ਮਤਲਬ ਹੈਰਾਨ ਕਰਨ ਵਾਲੀ ਆ। ਹਾਲਾਂਕਿ ਸਿੱਖਾਂ ਨੂੰ ਜਾਂ ਸਿੱਖ ਐਕਟਿਵਿਸਟ ਇਹ ਲਗਾਤਾਰ ਗੱਲ ਕਹਿੰਦੇ ਆਏ ਆ ਕਿ ਜਿਹੜਾ ਇੰਡੀਅਨ ਗਵਰਨਮੈਂਟ ਆ, ਉਹ ਕਿਸੇ ਵੀ ਹੱਦ ਤੱਕ ਹਿਊਮਨ ਰਾਈਟਸ ਵਾਇਲੇਟ ਕਰਨ ਦੀ ਗੱਲ ਹੋਵੇ, ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦੀ ਗੱਲ ਹੋਵੇ, ਕਿ ਇਹ ਟੋਟਲੀ ਅਨਡੈਮੋਕ੍ਰੈਟਿਕ ਗਵਰਨਮੈਂਟ ਆ, ਡੈਮੋਕ੍ਰੈਟਿਕ ਸਟੇਟ ਆ, ਅਤੇ ਉਹਦੇ ਵਿੱਚ ਸਿੱਖਾਂ ਦੇ ਉੱਤੇ ਜਿਹੜਾ ਜ਼ੁਲਮ ਆ ਉਹ ਬੇਹੱਦ ਹੋਇਆ। ਸਿੱਖਾਂ ਨੂੰ ਉਹਦੇ 'ਚ ਕੋਈ ਦੋ ਰਾਵਾਂ ਨਹੀਂ। ਪਰ ਦੁਨੀਆ ਦੇ ਸਾਹਮਣੇ ਜਿਹੜਾ ਹੁਣ ਇੰਡੀਆ ਦਾ ਇਹ ਚਿਹਰਾ ਆ, ਇਹ ਨੰਗਾ ਹੋ ਰਿਹਾ ਆ। ਅਤੇ ਵਾਸ਼ਿੰਗਟਨ ਪੋਸਟ ਦੀ ਜਿਹੜੀ ਇਹ ਰਿਪੋਰਟ ਆ, ਉਹਦੇ ਮੁਤਾਬਿਕ ਜਿਹੜਾ ਇੰਡੀਆ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ ਅਜੀਤ ਡੋਵਾਲ ਨੂੰ ਦੀ ਪੁੱਛਗਿੱਛ ਹੋਈ ਆ। ਤੁਸੀਂ ਕਹਿ ਸਕਦੇ ਹੋ, ਹੁਣ ਕੋਈ ਇਹਨੂੰ ਇੰਟੈਰੋਗੇਸ਼ਨ ਵੀ ਕਹਿ ਸਕਦਾ, ਪੁੱਛਗਿੱਛ ਕਹਿ ਸਕਦਾ। ਹਾਲਾਂਕਿ ਇਹਨੂੰ ਪਬਲਿਕ ਸਫੇਅਰ ਦੇ ਵਿੱਚ ਇੱਕ ਮੁਲਾਕਾਤ ਦਾ ਨਾਂ ਦਿੱਤਾ ਗਿਆ ਆ, ਪਰ ਅਜੀਤ ਡੋਵਾਲ ਨੂੰ ਕੈਨੇਡੀਅਨ ਹਾਇਰ ਅਫੀਸ਼ੀਅਲਸ ਨੇ, ਇੱਕ ਕੈਨੇਡੀਅਨ ਹਾਇਰ ਅਫੀਸ਼ੀਅਲਸ ਦੀ ਟੀਮ ਨੇ ਸਿੰਗਾਪੁਰ ਦੇ ਵਿੱਚ ਇੱਕ ਕਮਰੇ 'ਚ ਬਿਠਾਇਆ, ਅਤੇ ਉਸ ਕਮਰੇ 'ਚ ਬਿਠਾ ਕੇ ਲਗਭਗ 5 ਘੰਟੇ ਅਜੀਤ ਡੋਵਾਲ ਦੇ ਨਾਲ ਪੁੱਛਗਿੱਛ ਹੋਈ ਆ। ਅਤੇ ਇਹ ਜਿਹੜੀ ਖਬਰ ਆ, ਇਹ ਵਾਸ਼ਿੰਗਟਨ ਪੋਸਟ ਨੇ ਇਹ ਗੱਲ ਕੈਨੇਡੀਅਨ ਅਫੀਸ਼ੀਅਲਸ ਦੇ ਹਵਾਲੇ ਦੇ ਨਾਲ ਜਨਤਕ ਕੀਤੀ ਆ, ਜਿਹਦੇ 'ਚ ਅਸੀਂ ਤੁਹਾਨੂੰ ਇਹ ਜਾਣਕਾਰੀ ਦੱਸਣੀ ਚਾਹੁੰਦੇ ਹਾਂ ਕਿ ਅਜੀਤ ਡੋਵਾਲ ਦੇ ਨਾਲ ਸ਼ਨੀਵਾਰ ਨੂੰ ਇਹ ਸੀਕਰੇਟ ਮੀਟਿੰਗ ਹੋਈ ਆ, ਜਿਹਨੂੰ ਮੀਟਿੰਗ ਦਾ ਨਾਂ ਦਿੱਤਾ ਗਿਆ, ਪਰ ਸਾਨੂੰ ਮਤਲਬ ਅਸੀਂ ਇਹ ਸਮਝ ਸਕਦੇ ਹਾਂ ਕਿ ਇਟਸ ਲਾਈਕ ਐਨ ਇੰਟੈਰੋਗੇਸ਼ਨ, ਕਿ ਇੰਟੈਰੋਗੇਸ਼ਨ ਹੋਈ ਆ। ਜਿਹੜੇ ਸਬੂਤ ਸੀ ਕੈਨੇਡਾ ਦੇ ਕੋਲ, ਸਾਰੇ ਅਜੀਤ ਡੋਵਾਲ ਦੇ ਮੂੰਹ 'ਤੇ ਮਾਰੇ ਗਏ ਆ, ਅਜੀਤ ਡੋਵਾਲ ਦੇ ਅੱਗੇ ਰੱਖੇ ਗਏ ਆ ਕਿ ਆਹ ਦੇਖੋ, ਤੁਹਾਡੇ ਜਿਹੜੇ ਕੁਕਰਮ ਨੇ, ਤੁਹਾਡਾ ਜਿਹੜਾ ਟਰਾਂਸਲੇਸ਼ਨਲ ਰਿਪਰੈਸ਼ਨ ਆ, ਤੁਹਾਡੇ ਜਿਹੜੇ ਆਫੀਸਰਸ ਨੇ ਰॉ ਦੇ ਅਤੇ ਇੰਡੀਅਨ ਜਿਹੜੇ ਗਵਰਨਮੈਂਟ ਅਫੀਸ਼ੀਅਲਸ ਨੇ, ਆਹ ਬੰਦੇ ਆ ਜਿਨ੍ਹਾਂ ਦੇ ਨਾਮ ਵੀ ਆ ਕੈਨੇਡੀਅਨ ਅਥੋਰਿਟੀਜ਼ ਦੇ ਕੋਲ, ਕਿ ਇਸ ਜਿਹੜੇ ਬੰਦੇ ਆ ਇਹ ਡਾਇਰੈਕਟਲੀ ਇਨਵੋਲਵਡ ਨੇ ਹਰਦੀਪ ਸਿੰਘ ਨਿੱਜਰ ਦੀ ਕਿਲਿੰਗ ਦੇ ਵਿੱਚ। ਅਤੇ ਜਿਹੜਾ ਸਾਰਾ ਮੋਡਸ ਆਪਰੈਂਡਾਈ ਜਿਵੇਂ ਯੂਜ਼ ਕੀਤਾ ਗਿਆ ਇੰਡੀਅਨ ਏਜੰਟਸ ਦੇ ਵੱਲੋਂ, ਉਹ ਸਾਰੇ ਖੁਲਾਸੇ ਜਿਹੜੇ ਅਜੀਤ ਡੋਵਾਲ ਅੱਗੇ ਰੱਖੇ ਗਏ, ਜਿਹਦੀਆਂ ਕੁਛ ਜਾਣਕਾਰੀਆਂ ਮੈਂ ਜ਼ਰੂਰ ਤੁਹਾਡੇ ਨਾਲ ਇੱਥੇ ਸਾਂਝੀਆਂ ਕਰਨੀਆਂ ਚਾਹਾਂਗਾ। ਕਿ ਜਿਹਦੇ ਬਾਰੇ ਇਹ ਗੱਲ ਕਹੀ ਜਾ ਰਹੀ ਆ ਕਿ Canada shared the identities of the Indian raw official and senior Indian official to the India's National Security Advisor Ajit Doval at a secret meeting in Singapore on Saturday. Canadians who took part in the meeting included Trudeau's National Security Advisor Nathan Brown and Deputy Foreign Minister David Morrison, ਅਤੇ ਇਸ ਤੋਂ ਇਲਾਵਾ RCMP ਦੇ ਹਾਇਰ ਅਫੀਸ਼ੀਅਲ ਵੀ। ਤਾਂ ਇਹ ਮਤਲਬ ਸਾਰੀ ਟੀਮ ਸੀ ਕੈਨੇਡਾ ਦੀ, ਅਤੇ ਅਜੀਤ ਡੋਵਾਲ ਦੇ ਨਾਲ 5 ਘੰਟੇ ਪੁੱਛਗਿੱਛ ਹੋਈ, ਅਤੇ ਉਹਨੂੰ ਸਾਰੇ ਸਬੂਤ ਜਿਹੜੇ ਆ ਉਹ ਸਾਰੇ ਦੇ ਵਿੱਚ ਦਿੱਤੇ ਗਏ ਆ। ਅਤੇ ਉਹਦੇ 'ਚੋਂ ਮੈਂ ਕੁਛ ਰਿਪੋਰਟ ਦੇ ਵਿੱਚੋਂ ਜਿਹੜੇ ਪੁਆਇੰਟਸ ਨੇ ਇੰਪੋਰਟੈਂਟ, ਉਹ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਨੇ ਚਾਹਾਂਗਾ। Doval made clear that India would deny any link to the Niger murder and any link to any other violence in Canada, no matter what the evidence was. ਮਤਲਬ ਇਹ ਸਾਰਾ ਕੁਛ ਵਾਸ਼ਿੰਗਟਨ ਪੋਸਟ ਨੇ ਇੱਕ ਕੈਨੇਡੀਅਨ ਸੀਨੀਅਰ ਅਫੀਸ਼ੀਅਲ ਦੇ ਹਵਾਲੇ ਨਾਲ ਛਾਪਿਆ ਹੈ, ਅਤੇ ਜਿਹਦੇ 'ਚ ਉਹ ਦੱਸ ਰਹੇ ਆ ਕਿ ਉਹ ਸਾਰੀ ਗੱਲਬਾਤ ਤੋਂ ਬਾਅਦ ਡੋਵਾਲ ਕਹਿੰਦਾ, ਤੁਸੀਂ ਸਾਨੂੰ ਕੋਈ ਵੀ ਸਬੂਤ ਦਿਓ, ਪਰ ਅਸੀਂ ਨਹੀਂ ਮੰਨਦੇ ਕਿ ਅਸੀਂ ਨਿੱਜਰ ਦੇ ਕਤਲ ਦੇ ਵਿੱਚ ਸਾਡੀ ਸ਼ਮੂਲੀਅਤ ਆ, ਜਾਂ ਫਿਰ ਜਿਹੜੀ ਹੋਰ ਵਾਇਲੈਂਸ ਕੈਨੇਡਾ ਦੇ ਵਿੱਚ ਹੋ ਰਹੀ ਆ ਉਹਦੇ ਸਾਡੀ ਸ਼ਮੂਲੀਅਤ ਆ। ਤਾਂ ਡੋਵਾਲ ਜਿਹੜਾ ਆ, ਮੂੰਹ 'ਤੇ ਮੁੱਕਰਨ ਵਾਲੀ ਜਿਹੜੀ ਗੱਲ ਆ, ਉਹਨੇ ਕਹੀ ਆ ਕਿ ਤੁਸੀਂ ਜੋ ਵੀ ਸਬੂਤ ਦਿਓ, ਅਸੀਂ ਮੰਨਾਂਗੇ ਨਹੀਂ। ਪਰ ਜਿਹੜੇ ਸਬੂਤ ਆ, ਜਿਹਨੂੰ ਇੰਡੀਆ ਕਹਿ ਰਿਹਾ ਸੀ ਕਿ ਸਾਨੂੰ ਸਬੂਤ ਦਿਓ, ਉਹ ਸਬੂਤ ਹੁਣ ਕੈਨੇਡਾ ਦੇ ਹੱਥ ਲੱਗ ਚੁੱਕੇ ਆ। ਬਲਕਿ ਅਸੀਂ ਇਹ ਗੱਲ ਪਹਿਲਾਂ ਤੋਂ ਕਹਿੰਦੇ ਆਏ ਹਾਂ ਕਿ ਉਹ ਸਬੂਤ ਅੱਜ ਨਹੀਂ ਲੱਗੇ, ਉਹ ਸਬੂਤ ਅਮਰੀਕਾ FBI ਜਿਹੜੀ ਆ, ਉਹਦੇ ਕੋਲ ਬੜੇ ਲੰਬੇ ਸਮੇਂ ਤੋਂ ਸਾਰਾ ਜਿਹੜਾ ਚਿੱਠਾ ਆ ਇੰਡੀਆ ਦੀ ਟਰਾਂਸਨੈਸ਼ਨਲ ਰਿਪਰੈਸ਼ਨ ਦਾ, ਖਾਸ ਤੌਰ 'ਤੇ ਸਿੱਖਾਂ ਦੇ ਉੱਤੇ ਹਮਲਿਆਂ ਦਾ, ਉਹ ਸਾਰਾ ਚਿੱਠਾ ਤਿਆਰ ਪਿਆ ਆ। ਅਤੇ ਹੁਣ ਪਰ ਇੰਡੀਆ ਇਸ ਗੱਲ ਦੇ ਉੱਤੇ ਅੜਿਆ ਹੋਇਆ ਕਿ ਅਸੀਂ ਨਹੀਂ ਮੰਨਦੇ, ਅਸੀਂ ਪਬਲਿਕ ਪਲੇਟਫਾਰਮ ਦੇ ਉੱਤੇ ਆਪਣਾ ਇਹ ਗੁਨਾਹ ਜਿਹੜਾ ਆ ਕਦੇ ਕਬੂਲ ਨਹੀਂ ਕਰਾਂਗੇ। ਅਤੇ
ਉਸ ਤੋਂ ਬਾਅਦ ਅੱਗੇ ਉਹ ਇਸ ਰਿਪੋਰਟ ਦੇ ਵਿੱਚ ਐਕਸਪਲੇਨ ਕਰਦੇ ਆ ਕਿ ਵੈਨ ਕੈਨੇਡੀਅਨ ਅਫੀਸ਼ੀਅਲਸ ਆਊਟਲਾਈਨ ਐਵੀਡੈਂਸ, ਆ ਬੜੀ ਇੰਪੋਰਟੈਂਟ ਗੱਲ ਆ ਜਿਹੜੀ ਸਮਝਣ ਵਾਲੀ ਆ, ਕਿ ਜਦੋਂ ਕੈਨੇਡੀਅਨ ਅਫੀਸ਼ੀਅਲਸ ਨੇ ਉਹ ਐਵੀਡੈਂਸ ਜਿਹੜੇ ਆ ਉਹ ਉਹਦੇ ਸਾਹਮਣੇ ਰੱਖੇ, ਜਿਨ੍ਹਾਂ ਦੇ ਵਿੱਚ India had enlisted Bishnoi's gang networks in Canada to carry out the Niger killing and other attacks। ਹੁਣ ਮਤਲਬ ਇਹ ਜਿਹੜੇ ਸਬੂਤ ਆ ਇਹ ਕੈਨੇਡੀਅਨ ਅਥਾਰਟੀਜ਼ ਕੋਲ ਆ ਚੁੱਕੇ ਆ ਕਿ ਇੰਡੀਅਨ ਜਿਹੜੀ ਗਵਰਨਮੈਂਟ ਆ, ਇੰਡੀਅਨ ਗਵਰਨਮੈਂਟ ਦੇ ਏਜੰਟਸ ਆ, ਉਹਨਾਂ ਨੇ ਜਿਹੜਾ ਲਾਰੈਂਸ ਬਿਸ਼ਨੋਈ ਆ, ਜਿਹਨੂੰ ਕਿ ਪ੍ਰਾਹੁਣਾ ਬਣਾ ਕੇ ਜਿਹੜੀ ਗੁਜਰਾਤ ਦੀ ਸਾਬਰਮਤੀ ਜੇਲ੍ਹ ਆ ਉਹਦੇ 'ਚ ਰੱਖਿਆ ਗਿਆ ਆ। ਭਾਵੇਂ ਸਿੱਧੂ ਮੂਸੇਵਾਲਾ ਤੋਂ ਲੈ ਕੇ ਕਿੰਨੇ ਹੀ ਹੋਰ ਜਿਹੜੇ ਸਿੱਖਾਂ ਦੇ ਕਤਲ ਆ ਜਿਨ੍ਹਾਂ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਂ ਯੂਜ਼ ਕੀਤਾ ਗਿਆ ਇੰਟੈਲੀਜੈਂਸ ਏਜੰਸੀਜ਼ ਦੇ ਵੱਲੋਂ, ਅਤੇ ਉਹ ਗੈਂਗ ਜਿਹੜਾ ਆ ਜਿਹਦੇ ਬਾਰੇ ਅੱਜ RCMP ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ RCMP ਇਹ ਬਲੀਵ ਕਰਦੀ ਆ ਕਿ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਆ ਉਹ ਇੰਡੀਅਨ ਗਵਰਨਮੈਂਟ ਦਾ ਗੈਂਗ ਆ। ਬੇਸਿਕਲੀ ਇਟਸ ਅ ਪਾਰਟ ਆਫ ਇੰਡੀਅਨ ਗਵਰਨਮੈਂਟ, ਜਿਹਨੂੰ ਇੰਡੀਅਨ ਗਵਰਨਮੈਂਟ ਜਿਹੜੀ ਆ ਯੂਜ਼ ਕਰ ਰਹੀ ਆ ਆਪਣੇ ਵਿਰੋਧੀਆਂ ਨੂੰ ਖਤਮ ਕਰਾਉਣ ਦੇ ਲਈ, ਕਤਲ ਕਰਾਉਣ ਦੇ ਲਈ। ਕਿਉਂਕਿ ਲਾਰੈਂਸ ਬਿਸ਼ਨੋਈ ਜਿਹੜਾ ਉਹ ਇੰਡੀਆ ਦੀ ਜੇਲ੍ਹ ਦੇ ਵਿੱਚ ਆ, ਅਤੇ ਉੱਥੋਂ ਉਹਦਾ ਨਾਂ ਯੂਜ਼ ਕਰਕੇ, ਉਹਦਾ ਫੇਸ ਯੂਜ਼ ਕਰਕੇ ਇਹ ਸਾਰੀਆਂ ਜਿਹੜੀਆਂ ਮਰਡਰਸ ਨੇ ਉਹ ਕੀਤੇ ਜਾ ਰਹੇ ਆ। ਅਤੇ ਇੱਕ ਤਰ੍ਹਾਂ ਦਾ ਇਹ ਨੈਟਵਰਕ ਇਸਟੈਬਲਿਸ਼ ਕੀਤਾ ਗਿਆ ਇੰਡੀਅਨ ਇੰਟੈਲੀਜੈਂਸ ਏਜੰਸੀਜ਼ ਦੇ ਵੱਲੋਂ, ਜਿਹਦੇ ਵਿੱਚ ਸ਼ਾਰਪ ਸ਼ੂਟਰਸ ਜਿਹੜੇ ਆ ਉਹ ਹਾਇਰ ਕੀਤੇ ਗਏ ਆ, ਕ੍ਰਿਮੀਨਲ ਮਾਈਂਡਡ ਪੀਪਲ ਜਿਹੜੇ ਆ ਉਹ ਹਾਇਰ ਕੀਤੇ ਗਏ ਆ ਆਪਣੇ ਵਿਰੋਧੀਆਂ ਦੀ ਆਵਾਜ਼ ਦਬਾਉਣ ਦੇ ਲਈ। ਪਰ ਇੰਡੀਆ ਦਾ ਜਿਹੜਾ ਇਹ ਸਾਰਾ ਅਸੀਂ ਕਹਿ ਸਕਦੇ ਹਾਂ ਖੇਲ ਆ ਇਹ ਦੁਨੀਆ ਦੇ ਵਿੱਚ ਹੁਣ ਨੰਗਾ ਹੋ ਚੁੱਕਿਆ ਆ, ਅਤੇ ਇਹਦੇ ਜਿਹੜੇ ਸਬੂਤ ਆ ਉਹ ਸਾਰੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਕੈਨੇਡੀਅਨ ਇਨਵੈਸਟੀਗੇਸ਼ਨ ਏਜੰਸੀਜ਼ ਦੇ ਹੱਥ ਲੱਗ ਚੁੱਕੇ ਆ। ਅਤੇ ਉਹ ਅੱਗੇ ਦੱਸਦੇ ਆ ਕਿ ਜਦੋਂ ਇਹ ਗੱਲ ਡੋਵਾਲ ਨੂੰ ਕਹੀ ਗਈ ਤਾਂ ਡੋਵਾਲ ਇਨੀਸ਼ੀਅਲੀ pretended not to have any idea who the guy was, ਕਿ ਡੋਵਾਲ ਇੱਕ ਵਾਰ ਮੁੱਕਰੇ ਗਿਆ ਕਿ ਮੈਂ ਤਾਂ ਜਾਣਦੇ ਨਹੀਂ ਬਿਸ਼ਨੋਈ ਕੌਣ, ਵੀ ਉਹ ਤੁਹਾਡਾ ਤੁਸੀਂ ਪ੍ਰਾਹੁਣਾ ਬਣਾ ਕੇ ਉਹਨੂੰ ਰੱਖਿਆ, ਉਹ ਤੋਂ ਤੁਸੀਂ ਮੂਸੇਵਾਲੇ ਦਾ ਕਤਲ ਕਰਾਇਆ, ਹੋਰ ਕਿੰਨੇ ਕਤਲ ਕਰਾਏ ਆ, ਵੀ ਉਹਦੇ ਨਾਂ ਨੂੰ ਯੂਜ਼ ਕਰਕੇ। ਅਤੇ ਡੋਵਾਲ ਉਸ ਮੀਟਿੰਗ ਦੇ ਵਿੱਚ ਕੈਨੇਡੀਅਨ ਅਫੀਸ਼ੀਅਲਸ ਦੇ ਸਾਹਮਣੇ ਇਸ ਗੱਲੋਂ ਹੀ ਮੁੱਕਰਿਆ, ਕਹਿੰਦਾ ਮੈਂ ਤਾਂ ਜਾਣਦਾ ਹੀ ਨਹੀਂ ਇਹ ਬੰਦਾ ਕੌਣ ਆ। ਲੇਟਰ ਹਾਵਰਡ ਡੋਵਾਲ ਬਿਗਨ ਰੈਟਲਿੰਗ ਆਫ facts, figures, and anecdotes about Bishnoi, acknowledging that he was capable of orchestrating violence from wherever he is incarcerated and was known to be up to no good from his jail cell। ਅਤੇ ਫਿਰ ਬਾਅਦ 'ਚੋਂ ਜਿਹੜਾ ਬਿਸ਼ਨੋਈ ਆ ਹੁਣ ਇਹਦੀ ਡਿਟੇਲ ਤਾਂ ਦੱਸੀ ਨਹੀਂ, ਫਿਰ ਕਿਵੇਂ ਮੰਨਿਆ ਹੋਊ, ਇੱਕ ਵਾਰ ਤਾਂ ਮੁੱਕਰ ਗਿਆ। ਜਿਵੇਂ ਹਰ ਕੋਈ ਜਿਹੜਾ ਮੁਜਰਮ ਆ ਉਹ ਜਦੋਂ ਇਨਵੈਸਟੀਗੇਸ਼ਨ ਹੁੰਦੀ ਆ ਇੱਕ ਵਾਰ ਤਾਂ ਉਹ ਕਹਿੰਦਾ ਮੈਂ ਤਾਂ ਕੀਤਾ ਹੀ ਨਹੀਂ, ਮੈਨੂੰ ਤਾਂ ਪਤਾ ਹੀ ਨਹੀਂ, ਮੈਂ ਜਾਣਦਾ ਹੀ ਨਹੀਂ ਕੌਣ। ਪਰ ਫਿਰ ਉਹ ਤੋਂ ਬਾਅਦ ਇਨਵੈਸਟੀਗੇਸ਼ਨ ਦਾ ਦੌਰ ਚੱਲਦਾ ਆ, ਅਤੇ ਉਹ ਤੋਂ ਬਾਅਦ ਫਿਰ ਡੋਵਾਲ ਜਿਹੜਾ ਆ ਉਹ ਇਹ ਗੱਲ ਮੰਨਿਆ, ਫਿਰ ਕਹਿੰਦਾ ਹਾਂ, ਕਹਿੰਦਾ ਉਹ ਹੈਗਾ ਬੰਦਾ, ਅਤੇ ਕਹਿੰਦਾ ਪਰ ਉਹ ਮਤਲਬ ਉਹਦੇ 'ਚ ਹੈ ਵੀ ਉਹ ਜੇਲ੍ਹ 'ਚ ਬੈਠਾ ਵੀ ਵਾਇਲੈਂਸ ਕਰਾ ਸਕਦਾ ਹੈ। ਅਤੇ ਇਸ ਗੱਲ ਨੂੰ ਫਿਰ ਡੋਵਾਲ ਨੇ ਉਹਨਾਂ ਦੇ ਕੋਲ ਮੰਨਿਆ। ਅਤੇ ਉਹ ਤੋਂ ਬਾਅਦ ਡੋਵਾਲ ਨੇ ਜਿਹੜਾ ਆ ਮੀਟਿੰਗ ਇਹ ਗੱਲ ਕਹਿ ਕੇ ਖ਼ਤਮ ਕੀਤੀ ਕਿ ਇਹ ਗੱਲ ਕਿਤੇ ਨਾ ਜਾਵੇ ਕਿ ਭਾਈ ਮੇਰੀ ਜਿਹੜੀ ਇੱਥੇ ਆ ਤੁਹਾਡੇ ਨਾਲ ਇਹ ਗੱਲਬਾਤ ਹੋਈ ਆ, ਇਹ ਮੁਲਾਕਾਤ ਹੋਈ ਆ, ਇਹ ਕਦੇ ਵੀ ਜਿਹੜੀ ਆ ਗੱਲ ਪਬਲਿਕ ਨਹੀਂ ਹੋਣੀ ਚਾਹੀਦੀ ਆ, ਇਹ ਜਿਹੜੀ ਮੁਲਾਕਾਤ ਦੀ ਆ। ਐਨੀ ਹਾਓ ਪਬਲਿਕ ਹੋਈ ਕਿਵੇਂ ਹੋਈ ਕੀ ਨਹੀਂ ਹੋਈ ਉਸ ਵੱਲ ਅਸੀਂ ਨਹੀਂ ਜਾਂਦੇ, ਪਰ ਇਹ ਗੱਲ ਹੋਈ ਕਿ ਡੋਵਾਲ ਦੀ ਪੁੱਛਗਿੱਛ ਹੋਈ ਸਿੰਗਾਪੁਰ ਦੇ ਵਿੱਚ। ਡੋਵਾਲ ਦਾ ਨਾਂ, ਜਿਹਦਾ ਸਿੱਧਾ ਨਾਂ ਇਸ ਗੱਲ ਦੇ ਉੱਤੇ ਜੁੜ ਰਿਹਾ ਹੈ ਕਿ ਜਿਹੜੀ ਭਾਵੇਂ ਗੁਰਪਤਵੰਤ ਸਿੰਘ ਪੰਨੂ ਦੀ ਇੱਕ ਅਮੈਰੀਕਨ ਸਿਟੀਜ਼ਨ ਦੀ ਅਮੈਰੀਕਨ ਸੋਇਲ ਦੇ ਉੱਤੇ ਕਿਲਿੰਗ ਦੀ ਪਲੈਨਿੰਗ ਰਚਣ ਦੇ ਵਿੱਚ ਵੀ ਡੋਵਾਲ ਦਾ ਹੱਥ ਸੀ, ਅਤੇ ਕੈਨੇਡਾ ਦੇ ਵਿੱਚ ਵੀ ਜਿਹੜੀਆਂ ਹਰਦੀਪ ਸਿੰਘ ਨਿੱਜਰ ਦੀ ਕਿਲਿੰਗ ਹੋਈ ਆ ਜਾਂ ਜਿੰਨੀ ਵਾਇਲੈਂਸ ਹੋ ਰਹੀ ਆ, ਅਤੇ ਉਹਦੇ ਵਿੱਚ ਵੀ ਡੋਵਾਲ ਜਿਹੜਾ ਹੈ ਡਾਇਰੈਕਟਲੀ ਇਨਵੋਲਡ ਆ। ਅਤੇ ਹਾਲਾਂਕਿ ਇਹ ਭਾਰਤੀ ਮੀਡੀਆ ਦੇ ਵਿੱਚ ਵੀ ਇਹ ਗੱਲਾਂ ਪਿਛਲੇ ਸਮੇਂ 'ਚ ਆਈਆਂ ਕਿ ਜਿਹੜੀ ਇਹ ਗੱਲਾਂ ਭਾਰਤੀ ਰਾਸ਼ਟਰਵਾਦੀਆਂ ਵੱਲੋਂ ਖੜੀਆਂ ਕੀਤੀਆਂ ਗਈਆਂ ਕਿ ਕਿਤੇ ਇਹ ਨਾ ਹੋਵੇ ਕਿ ਜਿਹੜੀ ਭਾਰਤ ਸਰਕਾਰ ਆ ਕਿ ਹੁਣ ਜਿਹੜਾ ਡੋਵਾਲ ਨੂੰ ਬਲੀ ਦਾ ਬੱਕਰਾ ਬਣਾ ਦੇ, ਭਾਵ ਕਿ ਤੁਸੀਂ ਡੋਵਾਲ ਨੂੰ ਦੀ ਕੁਰਬਾਨੀ ਨਾ ਦੇ ਦਿਓ ਹੁਣ ਆਪਣੀ ਜਿਹੜੀ ਆ ਤੁਸੀਂ ਕਹਿ ਸਕਦੇ ਹੋ ਵੀ ਆਪਣਾ ਸਿਰ ਬਚਾਉਣ ਲਈ, ਹੈ ਨਾ। ਪਰ ਕੀ ਹੁੰਦਾ ਆ ਦੇਖੋ, ਅਮਰੀਕਾ, ਕੈਨੇਡਾ, ਫਾਈਵ ਆਈਜ਼ ਗਰੁੱਪ ਆ ਜਿਹੜਾ ਸਾਰਾ ਇਹ ਦੁਨੀਆ ਦਾ ਇਸ ਸਮੇਂ ਸਭ ਤੋਂ ਸਟਰੋਂਗ ਸਿਕਿਉਰਿਟੀ ਗਰੁੱਪ ਆ, ਅਤੇ ਇਹਨਾਂ ਦੀ ਸੋਵਰੈਨਿਟੀ ਨੂੰ ਚੈਲੰਜ ਕੀਤਾ ਇੰਡੀਆ ਨੇ। ਅਤੇ ਇਹ ਇੱਕ ਵੱਡੀ ਗੱਲ ਆ ਵੀ ਉਹ ਅਸੀਂ ਦੇਖ ਰਹੇ ਹਾਂ ਕਿ ਗੱਲ ਠੰਡੇ ਵਾਸਤੇ ਨਹੀਂ ਪੈ ਰਹੀ ਆ, ਅਤੇ ਲਗਾਤਾਰ ਜਿਹੜੇ ਸਨਸਨੀਖੇਜ਼ ਖੁਲਾਸੇ ਆ ਇਹਨਾਂ ਵੱਲੋਂ ਕੀਤੇ ਜਾ ਰਹੇ ਆ, ਇਨਵੈਸਟੀਗੇਸ਼ਨ ਕੰਟੀਨਿਊ ਆ। ਅਤੇ ਇੰਡੀਆ ਨੇ ਜਿਹੜੀ ਇਹ ਅਸੀਂ ਕਹਿ ਸਕਦੇ ਹਾਂ ਕਿ
ਆਪਣੀ ਔਕਾਤ ਤੋਂ ਵੱਡਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਆ, ਤੇ ਲੱਗ ਇਹ ਰਿਹਾ ਕਿ ਇੰਡੀਆ ਇਹਦੇ ਵਿੱਚ ਬੁਰੀ ਤਰ੍ਹਾਂ ਫਸ ਚੁੱਕਿਆ ਆ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਦੇ ਵਿੱਚ ਇਸ ਪਹਿਲੂ ਤੋਂ ਇਲਾਵਾ ਹੋਰ ਬੜੀਆਂ ਗੱਲਾਂ ਜਿਹੜੀਆਂ ਆ ਉਹ ਸਾਹਮਣੇ ਆਈਆਂ ਆ, ਜਿਹਦੇ 'ਚ ਹਾਲਾਂਕਿ ਅਸੀਂ ਇਹ ਗੱਲ ਲਗਾਤਾਰ ਕਹਿੰਦੇ ਰਹੇ ਹਾਂ ਕਿ US ਤੇ ਕੈਨੇਡਾ ਦੇ ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਜ਼ ਨੇ ਉਹਨਾਂ ਦੇ ਕੋਲ ਭਾਰਤ ਦੇ ਜਿਹੜੇ ਇੰਡੀਅਨ ਹਾਈ ਕਮਿਸ਼ਨ ਆ ਜਾਂ ਇੰਡੀਅਨ ਕੌਂਸੂਲੇਟ ਆ, ਉਹਦੇ ਜਿਹੜੇ ਅਫੀਸ਼ੀਅਲਸ ਨੇ ਉੱਥੇ, ਮਤਲਬ ਜਿਹੜੇ ਤੈਨਾਤ ਅਫੀਸ਼ੀਅਲਸ ਨੇ, ਉਹਨਾਂ ਦੀ ਜਿਹੜੇ ਟੈਕਸਟ ਮੈਸੇਜਸ ਆ ਜਾਂ ਉਹਨਾਂ ਦੀਆਂ ਕਮਿਊਨੀਕੇਸ਼ਨਸ ਨੇ ਉਹ ਇਹਨਾਂ ਮੁਲਕਾਂ ਦੀਆਂ ਇਨਵੈਸਟੀਗੇਸ਼ਨ ਏਜੰਸੀਜ਼ ਦੇ ਹੱਥ ਲੱਗ ਚੁੱਕੀਆਂ ਆ। ਜੇ ਤੋਂ ਇਹ ਗੱਲ ਕਲੀਅਰ ਕੱਟ ਸਾਬਤ ਹੁੰਦੀ ਆ ਕਿ ਕਿਵੇਂ ਜਿਹੜੇ ਅਫੀਸ਼ੀਅਲਸ ਨੇ ਇਹ ਮਤਲਬ ਉਸ ਚੋਲੇ ਦੇ ਵਿੱਚ, ਡਿਪਲੋਮੈਟ ਦੇ ਚੋਲੇ 'ਚ ਬੈਠ ਕੇ, ਤੇ ਕਿਵੇਂ ਕੈਨੇਡਾ ਦੇ ਵਿੱਚ ਕੈਨੇਡੀਅਨ ਸਿਟੀਜ਼ਨਸ ਦੇ ਉੱਤੇ ਤੇ ਅਮਰੀਕਨ ਸਿਟੀਜ਼ਨਸ ਦੇ ਉੱਤੇ ਅਟੈਕ ਪਲਾਨ ਕਰ ਰਹੇ ਸੀ। ਤੇ ਇਸ ਤੋਂ ਇਲਾਵਾ ਜਿਹੜਾ ਇੱਕ ਹੋਰ ਵੱਡਾ ਪਹਿਲੂ ਸਾਹਮਣੇ ਆਇਆ RCMP ਦੀ ਇਸ ਇਨਵੈਸਟੀਗੇਸ਼ਨ ਦੇ ਵਿੱਚੋਂ ਜਾਂ ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚੋਂ ਤੇ ਵਾਸ਼ਿੰਗਟਨ ਪੋਸਟ ਦੀ ਸਟੋਰੀ ਦੇ ਵਿੱਚੋਂ, ਉਹ ਇਹ ਸਾਹਮਣੇ ਆ ਰਿਹਾ ਕਿ ਜਿਹੜਾ ਇਹ ਵਰਮਾ, ਇੰਡੀਆ ਦਾ ਕੌਂਸਲ ਜਨਰਲ ਸੀ ਇੱਥੇ, ਸੰਜੇ ਕੁਮਾਰ ਵਰਮਾ, ਜਿਹੜਾ ਸਭ ਤੋਂ ਵੱਡਾ ਇਹਨਾਂ ਦਾ ਡਿਪਲੋਮੈਟ ਸੀ, ਜਿਹਨੂੰ ਕਿ ਕਿਹਾ ਜਾ ਰਿਹਾ ਕਿ ਭਜਾਤਾ, ਭੱਜ ਗਿਆ ਉਹ ਕੈਨੇਡਾ ਤੋਂ, ਤੇ ਉਹਦੇ ਬਾਰੇ ਇਹ ਗੱਲਾਂ ਆ ਰਹੀਆਂ ਕਿ ਉਹਦੀ ਅਗਵਾਈ ਦੇ ਵਿੱਚ ਇੱਕ ਇਹ ਸਾਰਾ ਪ੍ਰੋਜੈਕਟ ਚੱਲ ਰਿਹਾ ਸੀ, ਜਿਹਦੇ ਵਿੱਚ ਜਿਹੜੀ ਸਿੱਖਾਂ ਦੀ ਜਿਹੜੀ ਆ ਉਹ ਇੰਟੈਲੀਜੈਂਸ ਗੈਦਰ ਕੀਤੀ ਜਾ ਰਹੀ ਸੀ, ਭਾਵ ਸਿੱਖਾਂ ਦੀ ਜਸੂਸੀ ਕੀਤੀ ਜਾ ਰਹੀ ਸੀ, ਜਿਹੜਾ ਕਿ ਇਲੀਗਲ ਆ। ਐਜ਼ ਅ ਡਿਪਲੋਮੈਟ ਕੈਨੇਡਾ ਦੇ ਵਿੱਚ ਤੁਸੀਂ ਇਹ ਨਹੀਂ ਕਰ ਸਕਦੇ ਹੋ, ਤੇ ਉਹਦੇ ਲਈ ਇੱਕ ਪੂਰਾ ਪ੍ਰੋਜੈਕਟ ਚਲਾਇਆ ਗਿਆ ਸੀ, ਤੇ ਜਿਹਦੇ ਵਿੱਚ ਉਹ ਇੰਟੈਲੀਜੈਂਸ ਗੈਦਰਿੰਗ ਜਿਹੜੀ ਆ ਉਹ ਸਿੱਖ, ਖਾਸ ਤੌਰ 'ਤੇ ਜਿਹੜੇ ਸਿੱਖ ਪੋਲੀਟੀਕਲ ਐਕਟਿਵਿਸਟ ਨੇ, ਸਿੱਖ ਫਰੀडम ਮੂਵਮੈਂਟ ਦੇ ਨਾਲ ਜੁੜੇ ਹੋਏ ਆ, ਉਹਨਾਂ ਦੀ ਜਿਹੜੀ ਇੰਟੈਲੀਜੈਂਸ ਗੈਦਰਿੰਗ ਆ ਉਹ ਕਰ ਰਹੇ ਸੀ। ਤੇ ਉਹਦੇ ਵਿੱਚ ਹੋਰ ਬੜੇ ਪਹਿਲੂ ਸਾਹਮਣੇ ਆਇਆ ਕਿ ਇੱਕ ਤਾਂ ਇਹ ਜਿਹੜੀ ਮਤਲਬ ਇੰਟਰਫੇਰੈਂਸ ਆ ਉਹ ਸਿਰਫ ਇੱਥੋਂ ਤੱਕ ਨਹੀਂ ਸੀ ਕਿ ਇੰਟੈਲੀਜੈਂਸ ਗੈਦਰਿੰਗ ਤੱਕ, ਫਿਰ ਇੰਟੈਲੀਜੈਂਸ ਗੈਦਰਿੰਗ ਤੋਂ ਬਾਅਦ ਬੰਦਿਆਂ ਨੂੰ ਡਰਾਉਣਾ, ਧਮਕਾਉਣਾ, ਤੇ ਇੰਟੈਲੀਜੈਂਸ ਗੈਦਰਿੰਗ ਵਾਸਤੇ ਜਿਹੜੇ ਬੰਦੇ ਯੂਜ਼ ਕੀਤੇ ਜਾ ਰਹੇ ਸੀ ਉਹਨਾਂ ਦੇ ਵਿੱਚ ਕਮਿਊਨਿਟੀ ਦੇ ਵਿੱਚੋਂ ਬੰਦਿਆਂ ਨੂੰ ਯੂਜ਼ ਕੀਤਾ ਜਾ ਰਿਹਾ ਸੀ ਕਿ ਤੁਹਾਨੂੰ ਵੀਜ਼ਾ ਤਾਂ ਦੇਵਾਂਗੇ ਪੰਜਾਬ ਜਾਣ ਦਾ, ਜਾਂ ਹੋਰ ਪੰਜਾਬ ਦੇ ਵਿੱਚ ਉਹਨਾਂ ਦੇ ਕੁਝ ਫੈਕਟਰਸ, ਕਿਸੇ ਦਾ ਪਰਿਵਾਰਕ ਹੋ ਸਕਦਾ, ਕਿਸੇ ਦਾ ਕੁਝ ਹੋ ਸਕਦਾ, ਉਹਦੇ ਉੱਤੇ ਉਹਨਾਂ ਨੂੰ ਧਮਕਾ ਕੇ, ਥ੍ਰੈਟਸ ਦੇ ਕੇ, ਉਹਨਾਂ ਤੋਂ ਧੱਕੇ ਦੇ ਨਾਲ ਜਿਹੜਾ ਆ ਉਹ ਇੰਟੈਲੀਜੈਂਸ ਗੈਦਰਿੰਗ ਕਰਵਾਈ ਜਾ ਰਹੀ ਸੀ। ਹੁਣ ਇਹ ਇੱਕ ਬੜਾ ਵੱਡਾ ਪਹਿਲੂ ਆ ਜਿਹੜਾ ਸਿੱਖਾਂ ਦੇ ਲਈ ਇਸ ਸਮੇਂ ਇੱਥੇ ਸਮਝਣਾ ਜ਼ਰੂਰੀ ਆ ਕਿ ਕਿਵੇਂ ਕੁਛ ਸਿੱਖਾਂ ਨੂੰ ਹੀ ਯੂਜ਼ ਕਰਕੇ ਹੋ ਸਕਦਾ ਕਿ ਜਿਹੜਾ ਇਹ ਸਾਰਾ ਪ੍ਰੋਜੈਕਟ ਸੀ ਉਹਦੇ ਵਿੱਚ ਜਿਹੜੀ ਸਿੱਖ ਲੀਡਰਸ ਨੇ, ਸਿੱਖ ਐਕਟਿਵਿਸਟ ਆ, ਉਹਨਾਂ ਦੀ ਜਿਹੜੀ ਇੰਪੋਰਟੈਂਟ ਇਨਫੋਰਮੇਸ਼ਨ ਆ ਉਹ ਇੰਡੀਅਨ ਏਜੰਟਸ, ਇੰਡੀਅਨ ਗਵਰਨਮੈਂਟ ਜਿਹੜੀ ਆ ਉਹ ਗੈਦਰ ਕਰ ਰਹੀ ਸੀ, ਤੇ ਫਿਰ ਸਾਰੀ ਉਹ ਇੱਥੋਂ ਦਿੱਲੀ ਭੇਜੀ ਜਾ ਰਹੀ ਸੀ। ਤੇ ਇਹ ਜਿਹੜਾ ਸਾਰਾ ਖੁਲਾਸਾ ਆ ਇਹ ਸਾਰੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਹੋਇਆ ਆ, ਤੇ ਜਿਹਦੇ 'ਚ ਇੱਕ ਉਹ ਇਹ ਹੋਰ ਗੱਲ ਕਹਿੰਦੇ ਆ ਕਿ ਜਿਹੜੀ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਇਹ ਵੀ ਸਬੂਤ ਸਾਹਮਣੇ ਆਏ ਆ ਕਿ ਜਿਹੜੀ ਇੰਡੀਅਨ ਗਵਰਨਮੈਂਟ ਆ, ਕਿ ਇੰਡੀਅਨ ਗਵਰਨਮੈਂਟ ਇਨਵੋਲਵ ਇਨ ਹੋਮ ਇਨਵੇਜਨਸ, ਡਰਾਈਵ ਬਾਈ ਸ਼ੂਟਿੰਗਸ, ਆਰਸਨ ਐਂਡ ਐਟ ਲੀਸਟ ਵਨ ਐਡੀਸ਼ਨਲ ਕਿਲਿੰਗ। ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਇਲਾਵਾ ਇੱਕ ਹੋਰ ਜਿਹੜਾ ਸਿੱਖ ਦਾ ਕਤਲ ਆ ਉਹਦੇ ਵਿੱਚ ਵੀ ਭਾਰਤ ਦੀ ਜਿਹੜੀ ਸ਼ਮੂਲੀਅਤ ਆ ਉਹਦੇ ਸਬੂਤ ਸਾਹਮਣੇ ਆਇਆ, ਤੇ ਉਹ ਸ਼ਖਸ ਆ ਸੁਖਦੂਲ ਸਿੰਘ, ਜਿਨ੍ਹਾਂ ਨੂੰ 20 ਸਤੰਬਰ 2023 ਨੂੰ ਵਿਨੀਪੈਗ ਦੇ ਵਿੱਚ ਕਤਲ ਕੀਤਾ ਗਿਆ, ਤੇ ਉਹਦੇ ਵਿੱਚ ਉਸ ਕਤਲ ਦੀ ਇਨਵੈਸਟੀਗੇਸ਼ਨ ਦੇ ਵਿੱਚ ਵੀ ਇਹ ਸਾਹਮਣੇ ਆ ਰਿਹਾ ਕਿ ਜਿਹੜੀ ਇੰਡੀਅਨ ਗਵਰਨਮੈਂਟ ਆ ਉਹ ਉਹਦੇ ਲਈ ਜ਼ਿੰਮੇਵਾਰ ਆ। ਤੇ ਸੁਖਦੂਲ ਸਿੰਘ ਦਾ ਜਿਹੜਾ ਕਤਲ ਆ, ਜਦੋਂ ਜਸਟਿਨ ਟਰੂਡੋ ਨੇ ਇਹ ਅਨਾਊਂਸ ਕੀਤਾ ਸੀ ਕਿ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਦੇ ਪਿੱਛੇ ਭਾਰਤ ਸਰਕਾਰ ਦਾ ਹੱਥ ਹੈ, ਤਾਂ ਉਸ ਤੋਂ 2 ਦਿਨਾਂ ਬਾਅਦ ਸੁਖਦੂਲ ਸਿੰਘ ਨੂੰ ਜਿਹੜਾ ਆ ਸ਼ੂਟ ਕੀਤਾ ਗਿਆ ਸੀ, ਕਤਲ ਕੀਤਾ ਗਿਆ ਸੀ ਵਿਨੀਪੈਗ ਦੇ ਵਿੱਚ। ਤੇ ਉਸ ਤੋਂ ਇਲਾਵਾ ਇਹ ਵੱਡੀ ਗੱਲ ਆ ਕਿ ਜਿਹੜੀਆਂ ਹੋਮ ਇਨਵੇਜਨਸ ਹੋਈਆਂ ਨੇ, ਕਿ ਅਸੀਂ ਦੇਖਿਆ ਕਿ ਕਿੰਨੀ ਥਾਵਾਂ ਦੇ ਉੱਤੇ ਜਿਹੜੇ ਮਤਲਬ ਸਿੱਖਾਂ ਦੇ ਘਰਾਂ ਦੇ ਬਾਹਰ ਗੋਲੀਆਂ ਚਲਾਉਣ ਦੀਆਂ ਗੱਲਾਂ ਨੇ, ਕਿਤੇ ਅੱਗ ਲਾਉਣ ਦੀ ਗੱਲ ਆ। ਇਸ ਤਰੀਕੇ ਦੀਆਂ ਘਟਨਾਵਾਂ ਦੇ ਵਿੱਚ ਵੀ ਜਿਹੜੀ ਇਨਵੈਸਟੀਗੇਸ਼ਨ ਉਹਦੇ ਸਾਹਮਣੇ ਆਇਆ ਕਿ ਭਾਰਤ ਸਰਕਾਰ ਦਾ ਹੱਥ ਆ, ਭਾਰਤ ਸਰਕਾਰ ਦੇ ਏਜੰਟਸ ਦਾ ਹੱਥ ਆ। ਤੇ ਉਸ ਤੋਂ ਇਲਾਵਾ ਜਿਹੜਾ ਇਹ ਸਬੂਤ ਵੀ ਸਾਹਮਣੇ ਆਇਆ ਕਿ officials described an operational chain
ਇੱਕ ਚੇਨ ਨੈਟਵਰਕ ਬਣਾਇਆ ਗਿਆ, in which Indian diplomats in Canada collect intelligence on alleged Sikh separatists that is then used by RAW to identify targets for attacks carried out by a criminal syndicate led by Lawrence Bishnoi, whose organization, the official said, has an extensive presence in Canada. ਦੇਖੋ ਇਹ ਕਿੰਨਾ ਮਤਲਬ ਇਹ ਚੱਲ ਕੀ ਰਿਹਾ ਸੀ। ਪਹਿਲਾਂ ਜਿਹੜਾ ਇਹ ਸਾਰਾ ਕਾਉਂਸਲ ਜਨਰਲ ਆ ਇੰਡੀਆ ਦਾ, ਇੱਥੇ ਡਿਪਲੋਮੈਟਸ ਨੇ, ਉਹ ਬੰਦਿਆਂ ਨੂੰ ਯੂਜ਼ ਕਰਦੇ ਸੀ, ਆਪਣੇ ਰਿਸੋਰਸਿਸ ਨੂੰ, ਆਪਣੇ ਏਜੰਟਸ ਨੂੰ, ਕਿਸੇ ਨੂੰ ਪੈਸੇ ਦੇ ਕੇ, ਲਾਲਚ ਨਾਲ, ਕਿਸੇ ਨੂੰ ਧਮਕਾ ਕੇ, ਅਤੇ ਉਹ ਧਮਕਾਉਣ ਲਈ ਜਿਹੜਾ ਤਰੀਕਾ ਵਰਤਿਆ ਜਾਂਦਾ ਉਹ ਵੀ ਮੈਂ ਹੁਣ ਇੱਕ ਵਾਰ ਇਸ ਰਿਪੋਰਟ ਦੇ ਵਿੱਚ ਜੋ ਦੱਸਿਆ ਉਹ ਐਕਸਪਲੇਨ ਕਰਦਾ। ਕਹਿੰਦਾ officials said Indian diplomats have used violence as well as threats to deny people needed immigration documents to cause Indians living in Canada to serve as informants against Sikh activists। ਮਤਲਬ ਉਹ ਜਿਹੜਾ ਜਾਣਕਾਰੀ ਲੈਣ ਦੇ ਲਈ ਬੰਦਿਆਂ ਨੂੰ ਕਹਿੰਦੇ ਵੀ ਵੀਜ਼ਾ ਤਾਂ ਮਿਲੂ ਜੇ ਤੁਸੀਂ ਸਾਨੂੰ ਇਸ ਬੰਦੇ ਬਾਰੇ ਜਿਹੜੀਆਂ ਉਹ ਖਬਰਾਂ ਦੱਸੋਗੇ, ਇਹਦੀ ਜਾਣਕਾਰੀ, ਗੁਪਤ ਜਾਣਕਾਰੀ ਜਾਂ ਇਹਦੀ ਪਰਸਨਲ ਜਾਣਕਾਰੀ ਲੈ ਕੇ ਆਓਗੇ ਸਾਡੇ ਲਈ। ਅਤੇ ਉਹ ਤੋਂ ਬਾਅਦ ਕਹਿੰਦੇ ਵੀ ਦਾ ਕੋਐਸ਼ਨ ਗੋਜ਼ ਫਾਰ ਬਿਯੋਂਡ ਥ੍ਰੈਟਨਿੰਗ ਟੂ ਡਿਨਾਈ ਵੀਜ਼ਾਸ ਟੂ ਇਨਕਲੂਡ ਫਿਜ਼ੀਕਲ ਥ੍ਰੈਟਸ ਟੂ ਦੈਮ ਐਂਡ ਦੇਅਰ ਫੈਮਲੀਜ਼ ਇਨ ਇੰਡੀਆ। ਅਤੇ ਮਤਲਬ ਜੇ ਇਸ ਤੋਂ ਇਲਾਵਾ ਜਿਹੜੀ ਮੈਂ ਪਹਿਲਾਂ ਗੱਲ ਕਰਕੇ ਹਟਿਆ ਕਿ ਇੱਥੋਂ ਤੱਕ ਵੀ ਧਮਕੀਆਂ ਦਿੱਤੀਆਂ ਜਾਂਦੀਆਂ ਵੀ ਤੁਸੀਂ ਸਾਨੂੰ ਇਹ ਜਾਣਕਾਰੀ ਦਿਓ, ਨਹੀਂ ਤੁਹਾਡੇ ਪੰਜਾਬ ਦੇ ਵਿੱਚ ਜਿਹੜੇ ਘਰ ਦੇ ਆ, ਤੁਹਾਡੇ ਪਰਿਵਾਰ ਆ, ਉਹਨਾਂ ਦੇ ਅਸੀਂ ਫਿਰ ਦੱਸਾਂਗੇ ਵੀ ਉਹਨਾਂ ਦੀ ਜਾਨ ਜਿਹੜੀ ਆ, ਜਾਨੋਂ ਮਾਰਨ ਦੀਆਂ ਧਮਕੀਆਂ ਵੀ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਸੀ। ਮਤਲਬ ਇਸ ਤਰੀਕੇ ਦਾ ਜਿਹੜਾ ਸਾਰਾ ਕੰਮ ਆ ਇੰਡੀਅਨ ਡਿਪਲੋਮੈਟਸ ਕੈਨੇਡਾ ਦੇ ਵਿੱਚ ਕਰ ਰਹੇ ਸੀ। ਇਹ ਸਾਰੇ ਸਬੂਤ ਜਿਹੜੇ ਆ ਉਹ RCMP ਦੀ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਦੇ ਹੱਥ ਲੱਗ ਚੁੱਕੇ ਆ, ਅਤੇ ਜਿਹਦੇ ਵਿੱਚ ਫਿਰ ਇਹ ਹੋ ਕਰ ਕੀ ਰਹੇ ਸੀ ਵੀ ਜਿਹੜੀ ਇਹ ਜਾਣਕਾਰੀ ਆ ਇਕੱਠੀ ਕਰਦਾ ਸੀ ਇੱਥੋਂ ਦਾ ਜਿਹੜਾ ਇੰਡੀਅਨ ਡਿਪਲੋਮੈਟਸ ਦਾ ਸਿਸਟਮ ਆ ਸਾਰਾ, ਅਤੇ ਉਹ ਜਾਣਕਾਰੀ ਫਿਰ ਇੰਡੀਅਨ ਜਿਹੜੀ ਇੰਟੈਲੀਜੈਂਸ ਏਜੰਸੀ ਆ ਰੋ, ਉਹਦੇ ਤੱਕ ਭੇਜੀ ਜਾਂਦੀ ਸੀ। ਫਿਰ ਰੋ ਜਿਹੜੀ ਆ ਉਹਦੇ ਵਿੱਚੋਂ ਜਿਹੜੀ ਉਹ ਸਾਰੀ ਇੰਟੈਲੀਜੈਂਸ ਆ, ਹੁਣ ਇੰਟੈਲੀਜੈਂਸ 'ਚ ਕੀ ਹੁੰਦਾ ਆ ਕਿ ਜਿਹੜੇ ਸਿੱਖ ਸਫਾਂ ਦੇ ਵਿੱਚ ਵਿਚਰ ਰਹੇ ਬੰਦੇ ਆ, ਉਹਨਾਂ ਤੋਂ ਤੁਸੀਂ ਸਿੱਖ ਸਫਾਂ ਦੇ ਅੰਦਰਲੀ ਜਾਣਕਾਰੀ ਇਕੱਠੀ ਕਰਦੇ ਹੋ, ਫਿਰ ਉਹ ਤੁਸੀਂ ਰੋ ਨੂੰ ਭੇਜ ਦਿਓ। ਫਿਰ ਰੋ ਉਸ ਜਾਣਕਾਰੀ ਦੇ ਵਿੱਚੋਂ ਆਪਣੇ ਟਾਰਗੇਟ ਚੁਣਦੀ ਆ ਕਿ ਇਹਨਾਂ ਸਿੱਖ ਸਫਾਂ ਦੇ ਵਿੱਚ ਵਿਚਰ ਰਹੇ ਕਿਹੜੇ ਬੰਦੇ ਆ ਜਿਹੜੇ ਜਿਨ੍ਹਾਂ ਨੂੰ ਉਹਨੇ ਟਾਰਗੇਟ ਕਰਨਾ ਆ ਜਾਂ ਉਹਨੇ ਕਤਲ ਕਰਾਉਣਾ ਆ, ਜਿਨ੍ਹਾਂ ਦੇ ਉੱਤੇ ਅਟੈਕ ਕਰਨੇ ਆ। ਫਿਰ ਜਿਹੜੇ ਉਹ ਟਾਰਗੇਟ ਆ, ਫਿਰ ਉਹ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ਹੇਠ ਜਿਹੜਾ ਆ ਇੱਕ ਸਾਰਾ ਸਟਰਕਚਰ ਬਣਿਆ ਗਿਆ ਕ੍ਰਿਮੀਨਲ ਬੰਦਿਆਂ ਦਾ, ਜਿਨ੍ਹਾਂ ਨੂੰ ਕਿ ਸਟੂਡੈਂਟ ਵੀਜ਼ਾਸ ਦੇ ਉੱਤੇ, ਹੋਰ ਤਰ੍ਹਾਂ ਤਰ੍ਹਾਂ ਦੇ ਵੀਜ਼ਾਸ ਦੇ ਉੱਤੇ ਕੈਨੇਡਾ ਦੇ ਵਿੱਚ ਭੇਜਿਆ ਗਿਆ ਪਿਛਲੇ ਸਾਲਾਂ 'ਚ। ਉਹਨਾਂ ਸਾਰੇ ਬੰਦਿਆਂ ਨੂੰ ਫਿਰ ਉਹ ਟਾਰਗੇਟਸ ਦਿੱਤੇ ਜਾਂਦੇ ਆ ਸ਼ੂਟ ਕਰਨ ਦੇ ਲਈ, ਅਟੈਕ ਕਰਨ ਦੇ ਲਈ। ਤਾਂ ਇਹ ਜਿਹੜਾ ਸਾਰਾ ਤਰੀਕਾਕਾਰ ਆ, ਇਹਦਾ ਖੁਲਾਸਾ ਹੋਇਆ ਆ ਇਸ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ। ਇਹ ਬੜੀ ਵੱਡੀ ਸਟੋਰੀ ਆ ਜਿਹੜੀ ਅੱਜ ਵਾਸ਼ਿੰਗਟਨ ਪੋਸਟ ਦੇ ਵਿੱਚ ਨਸ਼ਰ ਕੀਤੀ ਆ ਵਾਸ਼ਿੰਗਟਨ ਪੋਸਟ ਨੇ। ਤਾਂ ਮਤਲਬ ਇਹਦੇ ਵਿੱਚੋਂ ਦੇਖੋ ਹੁਣ ਗੱਲ ਕਿੱਥੇ ਤੱਕ ਪਹੁੰਚ ਗਈ ਆ। ਇੱਕ ਤਾਂ ਇੰਡੀਆ ਨੇ ਇਸ ਸਾਰੇ ਪ੍ਰੋਜੈਕਟ ਦੇ ਵਿੱਚ ਸਿੱਖ ਸੈਪਰਟਿਸਟ ਜਿਹੜੇ ਉਹਦੀ ਜਾਣਕਾਰੀ ਰੋ ਨੇ ਜਿਹਨਾਂ ਨੂੰ ਟਾਰਗੇਟ ਕੀਤਾ, ਉਹ ਵੀ ਜਿਹੜੇ ਬੰਦੇ ਉਹਨੂੰ ਲੱਗਦਾ ਸੀ ਕਿ ਇਫੈਕਟਿਵ ਆ ਕਮਿਊਨਿਟੀ ਦੇ ਵਿੱਚ, ਅਤੇ ਉਹਨਾਂ ਨੂੰ ਉਹਨੇ ਕਤਲ ਕਰਨ ਦੇ ਪਲਾਨ ਬਣਾਏ, ਜਿਹਦੇ ਲਈ ਉਹਨਾਂ ਲਾਰੈਂਸ ਬਿਸ਼ਨੋਈ ਗੈਂਗ ਦੇ ਥੱਲੇ ਜਿਹੜਾ ਕ੍ਰਿਮੀਨਲ ਮਾਈਂਡਸੈਟ ਇੱਕ ਨੈਟਵਰਕ ਉਸਾਰਿਆ ਕ੍ਰਿਮੀਨਲਸ ਦਾ, ਨੈਕਸਸ ਕੀਤਾ, ਅਤੇ ਉਹਨਾਂ ਨੂੰ ਪੈਸੇ ਦੇ ਕੇ ਕਹਿ ਸਕਦੇ ਜਾਂ ਕੀ ਚੱਲ ਰਿਹਾ ਆ ਉਹ ਵੀ ਹਜੇ RCMP ਦੀ ਇਨਵੈਸਟੀਗੇਸ਼ਨ ਦੇ ਵਿੱਚ ਅੱਗੇ ਖੁਲਾਸੇ ਹੋਣਗੇ। ਪਰ ਉਹ ਉਹਨਾਂ ਨੂੰ ਕਤਲ ਕਰਨ ਦਾ ਸਾਰਾ ਇਹ ਪ੍ਰੋਜੈਕਟ ਸੀ, ਜਿਹੜੇ ਕਿ ਇੰਡੀਆ ਨੂੰ ਇਹ ਲੱਗ ਰਿਹਾ ਸੀ ਕਿ ਜਿਹੜਾ ਸਿੱਖ ਕੌਜ਼ ਆ ਉਹਨੂੰ ਅੱਗੇ ਤੋਰ ਸਕਦੇ ਆ, ਅਤੇ ਜਿਨ੍ਹਾਂ ਨੂੰ ਇੰਡੀਆ ਆਪਣੇ ਲਈ ਖਤਰਾ ਸਮਝ ਰਿਹਾ ਸੀ। ਉਸ ਤੋਂ ਬਾਅਦ ਕੈਨੇਡਾ ਨੂੰ ਬਦਨਾਮ ਕਰਨ ਦੇ ਲਈ ਜਾਂ ਇਹ ਗੱਲ ਇਸਟੈਬਲਿਸ਼ ਕਰਨ ਦੇ ਲਈ ਕਿ ਕੈਨੇਡਾ ਦੇ ਵਿੱਚ ਜਿਹੜਾ ਐਟਮੋਸਫੇਅਰ ਆ ਉਹ ਸੇਫ ਨਹੀਂ ਆ, ਕੈਨੇਡਾ ਦੇ ਵਿੱਚ ਵਾਇਲੈਂਸ ਹੋ ਰਹੀ ਆ, ਲੋਕਾਂ ਦੇ ਵਿੱਚ ਇਹ ਪਰਸੈਪਸ਼ਨ ਕ੍ਰੀਏਟ ਕਰਨ ਦੇ ਲਈ ਕਿ ਜਿਹੜੀ ਕੈਨੇਡਾ ਜਿਹੜਾ ਇਸ ਨੋਟ ਅ ਸੇਫ ਕੰਟਰੀ, ਉਹਦੇ ਲਈ ਇੱਕ ਪੂਰਾ ਮਾਹੌਲ ਸਿਰਜਿਆ ਗਿਆ ਵਾਇਲੈਂਸ ਦਾ। ਉਹ ਵਾਇਲੈਂਸ ਦਾ ਮਾਹੌਲ ਸਿਰਜਣ ਦੇ ਲਈ ਘਰਾਂ ਦੇ ਬਾਹਰ ਗੋਲੀਆਂ ਚਲਵਾ ਦੇਣੀਆਂ, ਕਿਸੇ ਦੇ ਅੱਗ ਲਵਾ ਦੇਣੀ, ਇਸ ਤਰੀਕੇ ਦੀਆਂ ਜਿਹੜੀਆਂ ਘਟਨਾਵਾਂ ਆ ਉਹਨਾਂ ਨੂੰ ਅੰਜਾਮ ਦਿਵਾਇਆ ਗਿਆ। ਅਤੇ ਉਹਦੇ ਵਿੱਚ ਉਹ ਇੱਕ ਪਲੋਟ ਸੀ ਜਿਹੜਾ ਇਹ ਗੱਲ ਜਿਹਦੇ ਵਿੱਚ ਇੱਕ ਨੈਰੇਟਿਵ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜਿੰਨੀ ਇਹ ਸਿੱਖਾਂ ਦੇ ਵਿੱਚ ਵਾਇਲੈਂਸ ਹੋ ਰਹੀ ਆ, ਜਿੰਨਾ ਸਿੱਖਾਂ ਦੇ ਕਤਲ ਹੋ ਰਹੇ ਆ, ਇਹ ਕਤਲ ਜਿਹੜੇ ਆ ਉਹ ਇੱਕ ਤਰ੍ਹਾਂ ਦੇ ਨਾਲ ਗੈਂਗ ਵਾਇਲੈਂਸ ਵਰਗੇ ਆ,
ਜਿਹਦੇ ਵਿੱਚ ਲੋਕ ਆਪ ਹੀ ਕ੍ਰਿਮੀਨਲ ਆ। ਮਤਲਬ ਇੱਕ ਇਸ ਤਰੀਕੇ ਦਾ ਨੈਰੇਟਿਵ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਅਮਰੀਕਾ 'ਚ ਵੀ ਹੋ ਰਹੀ ਆ, ਕੈਨੇਡਾ 'ਚ ਵੀ ਕੀਤੀ ਗਈ, ਜਿਹੜੀ ਇਹ ਖੁਲਾਸੇ ਹੋਏ ਆ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ, ਕਿ ਕਿਵੇਂ ਜਿਹੜਾ ਆ ਇੰਡੀਆ ਨੇ ਇੱਕ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਕਿ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਇਹ ਤੁਹਾਡੀ ਡੋਮੈਸਟਿਕ ਪ੍ਰੋਬਲਮ ਆ। ਇਹ ਜਿਹੜੇ ਮਰਡਰਸ ਹੋ ਰਹੇ ਆ, ਇਹ ਕੈਨੇਡਾ ਦੀ ਡੋਮੈਸਟਿਕ ਪ੍ਰੋਬਲਮ ਆ। ਅਤੇ ਉਹਦੇ ਲਈ ਫਿਰ ਲੋਕਾਂ ਦੇ ਘਰਾਂ ਦੇ ਬਾਹਰ ਗੋਲੀਆਂ ਚਲਵਾਈਆਂ ਗਈਆਂ, ਅੱਗਾਂ ਲਵਾਈਆਂ ਗਈਆਂ, ਮਤਲਬ ਕਿੰਨੇ ਕਤਲ ਹੋਏ। ਬਰੈਂਪਟਨ ਦੇ ਨੇੜੇ ਇੱਕ ਬਜ਼ੁਰਗ ਜਿਹੜਾ ਸਿੱਖ ਹੈਗੇ ਸੀ, ਜੋੜਾ, ਉਹਨਾਂ ਦਾ ਕਤਲ ਹੋਇਆ, ਉਹਨਾਂ ਦੀ ਬੱਚੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ। ਤਾਂ ਕਿੰਨੀਆਂ ਇਸ ਤਰੀਕੇ ਦੀਆਂ ਘਟਨਾਵਾਂ ਜਿਹੜੀਆਂ ਨੇ ਹੋ ਚੁੱਕੀਆਂ, ਕਈਆਂ ਦੇ ਖੁਲਾਸੇ ਹੋ ਗਏ ਆ, ਕਈਆਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ, ਅਤੇ ਮਤਲਬ ਅੱਗੇ ਵੀ ਹਜੇ ਬੜੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮੀਡੀਆ ਜਿਹੜਾ ਇੱਕ ਪੂਰਾ ਇੰਡੀਅਨ ਮੀਡੀਆ ਦੇ ਰਾਹੀਂ ਆਪਣਾ ਜਿਹੜਾ ਫੇਕ ਮੀਡੀਆ ਇੱਕ ਨੈਟਵਰਕ ਆ, ਉਹਦੇ ਰਾਹੀਂ ਇਹ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਜਿਹੜੀ ਸਾਰੀ ਪ੍ਰੋਬਲਮ ਆ, ਇਹਦੇ ਵਿੱਚ ਤੁਸੀਂ ਜਾਣਦੇ ਹੋ ਹਿੰਦੂ ਅਮਰੀਕਾ ਫਾਊਂਡੇਸ਼ਨ ਜਿਹੜੀ ਆ, ਉਹਨੇ ਸੈਕਰਾਮੈਂਟੋ ਬੀ ਨੇ ਸਟੋਰੀ ਰਿਲੀਜ਼ ਕੀਤੀ ਪਿਛਲੇ ਦਿਨੀ, ਕਿ ਕਿਵੇਂ ਉਹ ਇਹ ਨੈਰੇਟਿਵ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਗੁਰਦੁਆਰੇ ਨੇ ਉਹ ਗੈਂਗਸਟਰਸ ਦਾ ਅਤੇ ਜਿਹੜੇ ਡਰੱਗ ਟਰੈਫਿਕਿੰਗ ਦਾ ਗੜ੍ਹ ਨੇ। ਮਤਲਬ ਇਹ ਸਾਰਾ ਕੁਛ ਜਿਹੜਾ ਆ ਉਹ ਇੱਕ ਪ੍ਰੋਜੈਕਟ ਦਾ ਹਿੱਸਾ ਆ, ਜਿਹਨੂੰ ਕਿ ਇੰਡੀਅਨ ਗਵਰਨਮੈਂਟ ਰਨ ਕਰ ਰਹੀ ਸੀ। ਸਿੱਖਾਂ ਨੂੰ ਡੀਫੇਮ ਕਰਨ ਲਈ, ਸਿੱਖ ਰਿਲੀਜਨ ਨੂੰ ਡੀਫੇਮ ਕਰਨ ਲਈ, ਸਿੱਖਾਂ ਨੂੰ ਐਜ਼ ਅ ਕਮਿਊਨਿਟੀ ਟਾਰਗੇਟ ਕਰਨ ਦੇ ਲਈ। ਅਤੇ ਉਹਦੇ ਵਿੱਚੋਂ ਹੁਣ ਮਤਲਬ ਇਹ ਸਾਰਾ ਕੁਛ ਸਿਰਜਣ ਤੋਂ ਬਾਅਦ ਫਿਰ ਅੱਗੇ ਮਤਲਬ ਉਹ ਕੀ ਕਰ ਰਹੇ ਆ, ਜਿਹੜਾ ਸਾਰਾ ਡੈਮੋਕ੍ਰੈਟਿਕ ਪ੍ਰੋਸੈਸ ਆ ਕੈਨੇਡਾ ਦਾ, ਉਹਦੇ ਵਿੱਚ ਦਖਲਅੰਦਾਜ਼ੀ ਕਰ ਰਹੇ ਆ। ਉਹਨਾਂ ਬੰਦਿਆਂ ਦੀ ਚੋਣ ਕਰਾਉਣੀ ਚਾਹੁੰਦੇ ਆ ਕਿ ਜਿਹੜੇ ਐਂਟੀ ਸਿੱਖ ਮਾਈਂਡਸੈਟ ਦੇ ਹੋਣ, ਅਤੇ ਜਿਹੜੇ ਇੰਡੀਆ ਦੇ ਜੋ ਇੰਡੀਆ ਇੱਥੇ ਮਨਸੂਬੇ ਆਪਣੇ ਪੂਰੇ ਕਰਨੇ ਚਾਹੁੰਦਾ ਆ ਸਿੱਖਾਂ ਦੇ ਖਿਲਾਫ, ਉਹਨਾਂ ਨੂੰ ਇੰਪਲੀਮੈਂਟ ਕਰ ਸਕਣ। ਇਹ ਵੀ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਆ। ਤਾਂ ਇਹ ਜਿਹੜੇ ਸਾਰੇ ਖੁਲਾਸੇ ਆ, ਉਹ ਤੋਂ ਬਾਅਦ ਇੱਕ ਵੱਡਾ ਸਵਾਲ ਹੁਣ ਖੜਾ ਹੋ ਰਿਹਾ। ਇਹ ਗੱਲਾਂ ਤਾਂ ਹੁਣ ਜਗ ਜ਼ਾਹਰ ਹੋ ਚੁੱਕੀਆਂ ਨੇ ਕਿ ਕੀ ਚੱਲ ਰਿਹਾ, ਇੰਡੀਅਨ ਗਵਰਨਮੈਂਟ ਦਾ ਉਹਦੇ ਪਿੱਛੇ ਕੀ ਹੱਥ ਆ। ਪਰ ਪਿਛਲੇ ਕੁਝ ਸਮੇਂ ਤੋਂ ਇਹ ਗੱਲ ਦੇਖਣ 'ਚ ਆਈ ਆ ਕਿ ਕੈਨੇਡਾ ਦੇ ਵਿੱਚ ਖਾਸ ਤੌਰ 'ਤੇ ਅਤੇ ਹੋਰ ਮੁਲਕਾਂ ਦੇ ਵਿੱਚ ਵੀ ਸਿੱਖਾਂ ਦੇ ਖਿਲਾਫ ਰੇਸਿਸਟ ਅਟੈਕ ਜਿਹੜੇ ਆ ਉਹ ਲਗਾਤਾਰ ਵੱਧ ਰਹੇ। ਅਤੇ ਉਹਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਆ, ਉਹਦੀ ਵੀ ਇਨਵੈਸਟੀਗੇਸ਼ਨ ਜਿਹੜੀ ਆ ਹੋਣੀ ਚਾਹੀਦੀ ਆ। ਜਿੱਥੇ ਇਨਵੈਸਟੀਗੇਸ਼ਨ ਹੋ ਰਹੀ ਆ, ਉੱਥੇ ਇਸ ਗੱਲ ਦੀ ਵੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਹੋਣੀ ਚਾਹੀਦੀ ਆ ਕਿ ਕੀ ਜਿਹੜਾ ਇੱਕ ਸਿੱਖ ਐਂਟੀ ਸਿੱਖ ਇਨਵਾਇਰਮੈਂਟ ਕ੍ਰੀਏਟ ਕੀਤਾ ਜਾ ਰਿਹਾ, ਸਿੱਖਾਂ ਦੇ ਖਿਲਾਫ ਰੇਸਿਸਟ ਅਟੈਕ ਵਧਾਏ ਜਾ ਰਹੇ ਆ, ਸੋਸ਼ਲ ਮੀਡੀਆ ਦੇ ਉੱਤੇ ਇੱਕ ਐਂਟੀ ਸਿੱਖ ਪ੍ਰੋਪੇਗੈਂਡਾ ਚਲਾਇਆ ਜਾ ਰਿਹਾ, ਸਿੱਖ ਇਮੇਜ ਦੇ ਖਿਲਾਫ ਨਫ਼ਰਤ ਫੈਲਾਈ ਜਾ ਰਹੀ ਆ, ਸਿੱਖ ਆਈਡੈਂਟਿਟੀ ਦੇ ਖਿਲਾਫ ਨਫ਼ਰਤ ਫੈਲਾਈ ਜਾ ਰਹੀ ਆ, ਕੀ ਉਹ ਵੀ ਇਸ ਪ੍ਰੋਜੈਕਟ ਦਾ ਹਿੱਸਾ ਹੈ? ਕੀ ਇਹ ਸੇਮ ਉਸੇ ਤਰ੍ਹਾਂ ਦਾ ਇੱਕ ਪ੍ਰੋਜੈਕਟ ਆ ਜਿਹੜਾ ਪਿਛਲੇ ਦਿਨੀ US ਦੇ ਵਿੱਚ ਇੱਕ ਇੰਡਾਈਟਮੈਂਟ ਦਰਜ ਹੋਈ ਆ, ਜਿਹਦੇ ਵਿੱਚ ਇਹ ਖੁਲਾਸਾ ਹੋਇਆ ਕਿ ਜਿਹੜਾ ਰਸ਼ੀਆ ਆ ਉਹ ਫੰਡ ਕਰ ਰਿਹਾ ਕਿ ਜਿਹੜਾ ਅਮਰੀਕਨ ਸੁਸਾਇਟੀ ਆ ਉਹਦੇ ਵਿੱਚ ਆਪਸ ਦੇ ਵਿੱਚ ਪਾੜ ਪਵਾਏ ਜਾਣ, ਭਾਵ ਜਿਹੜੇ ਕਮਿਊਨਿਟੀ ਗਰੁੱਪਸ ਨੇ ਉਹਨਾਂ ਦੇ ਵਿੱਚ ਕਲੈਸ਼ਿਸ ਵਧਾਈਆਂ ਜਾਣ, ਉਹਨਾਂ ਦੇ ਵਿੱਚ ਡਿਵੀਜ਼ਨਸ ਕ੍ਰੀਏਟ ਕੀਤੀਆਂ ਜਾਣ। ਤਾਂ ਕੀ ਇਹ ਉਸੇ ਤਰ੍ਹਾਂ ਦਾ ਪ੍ਰੋਜੈਕਟ ਜਿਹੜਾ ਆ ਉਹ ਇੰਡੀਆ ਕੈਨੇਡਾ ਦੇ ਵਿੱਚ ਵੀ ਚਲਾ ਰਿਹਾ ਹੈ, ਜਾਂ ਮਤਲਬ ਸਿੱਖਾਂ ਦੇ ਖਿਲਾਫ ਵੀ ਚਲਾਇਆ ਜਾ ਰਿਹਾ? ਇਹਦੀ ਵੀ ਇਨਵੈਸਟੀਗੇਸ਼ਨ ਹੋਣੀ ਮੈਨੂੰ ਲੱਗਦਾ ਕਿ ਬੜੀ ਜ਼ਰੂਰੀ ਆ। ਇਹ ਇੱਕ ਬਹੁਤ ਵੱਡੀ ਜਿਹੜੀ ਗੱਲ ਆ ਉਹ ਹੋ ਰਹੀ ਆ ਕੈਨੇਡਾ ਦੇ ਵਿੱਚ। ਅਤੇ ਨਾਲ ਇਹ ਗੱਲ ਹੁਣ ਸਪਸ਼ਟ ਹੋ ਗਈ ਆ ਕਿ ਜਿਵੇਂ 1984 ਦੇ ਵਿੱਚ ਨਵੰਬਰ ਮਹੀਨੇ ਦੇ ਵਿੱਚ ਜਦੋਂ ਸਿੱਖ ਕਤਲੇਆਮ ਹੋਇਆ ਭਾਰਤ ਦੀ ਰਾਜਧਾਨੀ ਦਿੱਲੀ ਦੇ ਵਿੱਚ ਅਤੇ ਹੋਰ ਸਾਰੇ ਸ਼ਹਿਰਾਂ ਦੇ ਵਿੱਚ, ਉਦੋਂ ਸਿਰਫ ਇਹ ਦੇਖਿਆ ਗਿਆ ਕਿ ਕਿਹਦੇ ਨਾਂ ਪਿੱਛੇ ਸਿੰਘ ਲੱਗਦਾ ਜਾਂ ਫਿਰ ਕਿਹਦੀ ਬਾਂਹ ਦੇ ਵਿੱਚ ਕੜਾ ਆ, ਕਿਹੜਾ ਬੰਦਾ ਜਿਹੜਾ ਆ ਉਹ ਸਿੱਖ ਪਰਿਵਾਰ ਦੇ ਨਾਲ ਸੰਬੰਧਿਤ ਆ, ਭਾਵੇਂ ਉਹ ਬੱਚਾ ਸੀ, ਬਜ਼ੁਰਗ ਸੀ, ਬੀਬੀ ਸੀ, ਮਰਦ ਸੀ, ਕੋਈ ਵੀ ਸੀ। ਅਤੇ ਜੋ ਉੱਥੇ ਜ਼ੁਲਮ ਹੋਇਆ ਉਹ ਸਾਰੀ ਦੁਨੀਆ ਨੇ ਦੇਖਿਆ। ਅਤੇ ਅੱਜ ਫਿਰ ਉਹੀ ਸਿਚੁਏਸ਼ਨ ਅਸੀਂ ਜਦੋਂ ਦੇਖ ਰਹੇ ਹਾਂ ਕਿ ਜਿਹੜੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਈ, ਤਾਂ ਅਟੈਕ ਸਿਰਫ ਅਤੇ ਸਿਰਫ ਸਿੱਖ ਐਕਟਿਵਿਸਟ ਦੇ ਉੱਤੇ ਨਹੀਂ ਹੋ ਰਿਹਾ, ਇਹ ਅਟੈਕ ਓਵਰਆਲ ਸਿੱਖ ਕਮਿਊਨਿਟੀ ਦੇ ਉੱਤੇ ਹੋ ਰਿਹਾ। ਤਾਂ ਇਹ ਲੱਗ ਰਿਹਾ ਕਿ ਜਿਹੜਾ ਇੰਡੀਆ ਦੀ ਸਟੇਟ ਆ ਉਹ ਇੱਕ ਤਰ੍ਹਾਂ ਦੇ ਨਾਲ ਓਵਰਆਲ ਮਤਲਬ ਕਲੈਕਟਿਵਲੀ ਸਿੱਖ ਨੇਸ਼ਨ ਦੇ ਖਿਲਾਫ ਇੱਕ ਜੰਗ ਜਿਹੜੀ ਆ ਵਿੱਢ ਚੁੱਕੀ ਆ। ਇਟਸ ਲਾਈਕ ਅ ਵਾਰ ਅਗੇਂਸਟ ਦ ਸਿੱਖ ਨੇਸ਼ਨ। ਅਤੇ ਜਿਹੜਾ ਆਮ ਸਿੱਖ ਆ ਉਹਦਾ ਘਰ ਵੀ ਅੱਜ
ਇੰਡੀਅਨ ਅਟੈਕਸ ਤੋਂ ਸੁਰੱਖਿਅਤ ਨਹੀਂ ਆ। ਤਾਂ ਇੱਕ ਬਹੁਤ ਵੱਡਾ ਸਵਾਲ ਆ। ਤੇ ਕੈਨੇਡਾ ਜਿਹੜਾ ਆ, ਕੈਨੇਡੀਅਨ ਗਵਰਨਮੈਂਟ ਜਿਹੜੀ ਆ, ਉਹ ਆਪਣੇ ਲਾਅ ਦੇ ਮੁਤਾਬਕ, ਆਪਣੀ ਜ਼ਿੰਮੇਵਾਰੀ ਦੇ ਮੁਤਾਬਕ ਉਹ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਅਟੈਕਸ ਨੇ ਇਹਨਾਂ ਨੂੰ ਡਿਲਿਊਟ ਕੀਤਾ ਜਾ ਸਕੇ, ਇਹਨਾਂ ਨੂੰ ਰੋਕਿਆ ਜਾ ਸਕੇ। ਤੇ ਉਸੇ ਉਹਨਾਂ ਹੀ ਐਫਰਟਸ ਦਾ ਇਹ ਜਿਹੜਾ ਪਾਰਟ ਆ, ਇਹ ਅੱਜ ਦੇ ਡਿਸੀਜ਼ਨਸ ਨੇ, ਜਿਹਦੇ ਵਿੱਚ ਇਹ RCMP ਪਬਲਿਕਲੀ ਆਈ ਆ। ਤੇ ਨਾਲ ਹੀ ਜਿਹੜਾ ਜਿਹੜੇ ਇੰਡੀਅਨ ਡਿਪਲੋਮੈਟਸ ਨੇ, ਜਿਨ੍ਹਾਂ ਦਾ ਨਾਂ ਇਸ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਪਰਸਨ ਆਫ ਇੰਟਰਸਟ ਬਣਾਏ ਗਏ ਸੀ, ਜਿਨ੍ਹਾਂ ਨੂੰ ਇਹ ਚਿੱਠੀ ਜਾਰੀ ਕਰ ਦਿੱਤੀ ਗਈ ਸੀ ਕਿ ਤੁਸੀਂ ਇਸ ਇਨਵੈਸਟੀਗੇਸ਼ਨ ਦੇ ਵਿੱਚ ਪਰਸਨ ਆਫ ਇੰਟਰਸਟ ਹੋ, ਭਾਵ ਤੁਹਾਡੀ ਸ਼ਮੂਲੀਅਤ ਦੇ ਸਬੂਤ ਸਾਡੇ ਹੱਥ ਲੱਗੇ ਆ ਤੇ ਤੁਹਾਡੀ ਤੁਸੀਂ ਇਸ ਜਾਂਚ ਦਾ ਹਿੱਸਾ ਬਣ ਰਹੇ ਹੋ। ਤੇ ਹਾਲਾਂਕਿ ਉਹ ਡਿਪਲੋਮੈਟਿਕ ਇੰਪਿਊਨਿਟੀ ਕਰਕੇ ਇਹ ਹੁੰਦਾ ਆ ਕਿ ਤੁਸੀਂ ਜਿਹੜੇ ਡਿਪਲੋਮੈਟਸ ਨੇ ਉਹਨਾਂ ਨੂੰ ਅਰੈਸਟ ਨਹੀਂ ਕਰ ਸਕਦੇ, ਤਾਂ ਇਸ ਦੇ ਚੱਲਦਿਆਂ ਉਹਨਾਂ ਨੂੰ ਇੱਥੋਂ ਐਕਸਪੈਲ ਕੀਤਾ ਗਿਆ ਆ। ਪਰ ਜਿਹੜਾ ਅਮਰੀਕਾ ਆ ਜਾਂ ਕੈਨੇਡਾ ਆ, ਖਾਸ ਤੌਰ 'ਤੇ ਕਿਉਂਕਿ ਜਿਹੜਾ ਕੈਨੇਡਾ ਦਾ ਸਾਰਾ ਸਿਕਿਉਰਿਟੀ ਇਨਫਰਾਸਟਰਕਚਰ ਆ, ਇਹ ਅਲਾਏ ਆ ਅਮਰੀਕਾ ਦਾ। ਅਤੇ ਗੱਲ ਕਹੀ ਜਾਂਦੀ ਆ ਕਿ ਜਿਹੜੇ ਆਪਣੇ ਦੁਸ਼ਮਣ ਹੁੰਦੇ ਆ, ਇਹ ਉਹਨਾਂ ਦੀ ਪੈੜ ਨੱਪਦੇ ਆ ਅਤੇ ਉਹਨਾਂ ਨੂੰ ਨਹੀਂ ਛੱਡਦੇ। ਅਤੇ ਜਿਹੜਾ ਇਹ ਅਟੈਕ ਆ, ਇਹ ਸਿਰਫ ਕੈਨੇਡਾ ਦੇ ਉੱਤੇ ਨਹੀਂ ਆ, ਇਹ US ਦੇ ਉੱਤੇ ਵੀ ਅਟੈਕ ਆ ਕਿ ਜਿਸ ਤਰੀਕੇ ਦੇ ਨਾਲ US ਦੀ ਸੋਵਰੈਨਿਟੀ ਨੂੰ ਚੈਲੰਜ ਕੀਤਾ ਗਿਆ ਇੰਡੀਅਨ ਜਿਹੜੀਆਂ ਏਜੰਸੀਜ਼ ਨੇ ਉਹਨਾਂ ਦੇ ਵੱਲੋਂ। ਅਤੇ ਉਹਦੇ ਵੀ ਜਿਹੜੇ ਦੋਸ਼ੀ ਨੇ, ਜਿਨ੍ਹਾਂ ਦੇ ਸਬੂਤ ਇਹਨਾਂ ਦੇ ਹੱਥ ਲੱਗ ਚੁੱਕੇ ਆ ਅਮਰੀਕਾ ਕੈਨੇਡਾ ਦੇ, ਅਤੇ ਉਹਨਾਂ ਨੂੰ ਹੁਣ ਕਿਸ ਤਰੀਕੇ ਦੇ ਨਾਲ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਂਦਾ ਜਾਂ ਸਜ਼ਾਵਾਂ ਦਿੱਤੀਆਂ ਜਾਂਦੀਆਂ। ਅਮਰੀਕਾ ਦਾ ਇਹ ਟਰੈਕ ਰਿਕਾਰਡ ਆ ਕਿ ਉਹ ਆਪਣੇ ਦੋਸ਼ੀਆਂ ਨੂੰ ਜ਼ਰੂਰ ਕਟਹਿਰੇ 'ਚ ਖੜ੍ਹਾ ਕਰਦੇ ਆ, ਪਰ ਇਸ ਮਾਮਲੇ 'ਚ ਕਦੋਂ ਅਤੇ ਕਿਵੇਂ ਹੁੰਦਾ ਆ, ਉਹ ਹੁਣ ਅਗਲੇ ਸਮੇਂ ਦੇ ਵਿੱਚ ਸਾਰੀ ਦੁਨੀਆ ਇਸੇ ਸਵਾਲ ਦਾ ਜਵਾਬ ਲੱਭ ਰਹੀ ਆ। ਪਰ ਇਹ ਗੱਲ ਸਪਸ਼ਟ ਆ ਕਿ ਇੰਡੀਆ ਇਸ ਸਮੇਂ ਦੁਨੀਆ ਦੀ ਕਚਹਿਰੀ ਦੇ ਵਿੱਚ ਨੰਗਾ ਹੋ ਚੁੱਕਾ ਆ, ਸਿੱਖਾਂ ਦੇ ਉੱਤੇ ਆਪਣੇ ਜ਼ੁਲਮ ਦੇ ਲਈ, ਸਿੱਖਾਂ ਨੂੰ ਦਬਾਉਣ ਦੇ ਲਈ। ਅਤੇ ਜਿਹੜਾ ਸਿੱਖਾਂ ਨੂੰ ਇੱਕ ਵਾਰ ਪੰਜਾਬ ਦੇ ਵਿੱਚੋਂ ਜ਼ੁਲਮ ਕਰਕੇ ਉੱਥੋਂ ਉਜਾੜਿਆ ਗਿਆ, ਅਤੇ ਹੁਣ ਜਦੋਂ ਸਿੱਖ ਇਹਨਾਂ ਪੱਛਮੀ ਮੁਲਕਾਂ ਦੇ ਵਿੱਚ ਆ ਕੇ ਸੈਟਲ ਹੋਏ ਆ, ਆਪਣੀ ਆਵਾਜ਼ ਚੱਕ ਰਹੇ ਆ ਡੈਮੋਕ੍ਰੈਟਿਕ ਤਰੀਕੇ ਦੇ ਨਾਲ, ਤਾਂ ਫਿਰ ਇੱਥੇ ਵੀ ਜਿਵੇਂ ਉਹਨਾਂ ਦੇ ਉੱਤੇ ਇਹ ਰਿਪਰੈਸ਼ਨ ਹੋ ਰਿਹਾ, ਤਾਂ ਇਹ ਸਾਰੀ ਦੁਨੀਆ ਦੇਖ ਰਹੀ ਆ। ਅੱਜ ਦੀ ਇਹ ਜਿਹੜੀ ਸਾਰੀ ਬੜੀ ਇੰਪੋਰਟੈਂਟ ਇਹ ਅੱਜ ਦੀਆਂ ਨਿਊਜ਼ ਸੀ, ਅਸੀਂ ਉਹਦੇ ਬਾਰੇ ਜਿਹੜੇ ਕੀ ਟੇਕ ਅਵੇ ਸੀ, ਜਿਹੜੀਆਂ ਕੁਛ ਪ੍ਰਮੁੱਖ ਜਾਂ ਅਹਿਮ ਗੱਲਾਂ ਸੀ, ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਉਮੀਦ ਕਰਦੇ ਹਾਂ ਕਿ ਤੁਹਾਨੂੰ TV 84 ਦਾ ਸਾਡਾ ਇਹ ਪ੍ਰੋਗਰਾਮ ਵਧੀਆ ਲੱਗਿਆ ਹੋਵੇਗਾ ਅਤੇ ਤੁਹਾਨੂੰ ਇੱਕ ਚੰਗੀ ਜਾਣਕਾਰੀ ਹੈ ਜਿਹੜੀ ਇਹ ਤੋਂ ਮਿਲੀ ਹੋਵੇਗੀ। ਫਿਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮੁੱਦੇ 'ਤੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।